ਅਕਾਲੀ ਦਲ ਨੂੰ ਦੇਖੀਏ ਤਾਂ ਅਕਾਲੀ ਦਲ ਦੇ ਵਿੱਚ ਟ੍ਰੈਡੀਸ਼ਨ ਹੁੰਦੀ ਸੀ ਕਿ ਸਾਰੇ ਬਰਾਬਰ ਹੁੰਦੇ ਸਨ। ਇਹਨਾਂ ਨੇ ਹੌਲੀ ਹੌਲੀ ਕਰਕੇ ਸ਼ੁਰੂ ਤੋਂ ਲੈ ਕੇ ਤੇ ਆਪਣੇ ਅਖੀਰਲੇ ਸਮੇਂ ਤੱਕ ਤਕਰੀਬਨ ਸਾਰੇ ਰਾਈਵਲਸ ਜਿਹੜੇ ਇਹਨਾਂ ਦੇ ਬਰਾਬਰ ਦੇ ਬੰਦੇ ਸਨ ਉਹਨਾਂ ਨੂੰ ਖਤਮ ਕਰਤਾ ਸੀ। ਹੁਣ ਇਹ ਕਹਿੰਦੇ ਆ ਜੀ ਸ਼੍ਰੋਮਣੀ ਕਮੇਟੀ ਦਾ ਲੋਕਾਂ ਦੀ ਚੁਣੀ ਹੋਈ ਹੈ। ਲੋਕਾਂ ਦੀ ਚੁਣੀ ਹੋਈ ਤਾਂ ਜ਼ਰੂਰ ਹੈ, ਲੇਕਿਨ ਲੋਕਾਂ ਨੇ ਟਿਕਟਾਂ ਨਹੀਂ ਦਿੱਤੀਆਂ। ਜਿਨ੍ਹਾਂ ਨੇ ਅਸਲ ਪਾਵਰ ਉਹ ਹੁੰਦੀ ਹੈ ਜਿਹੜੀ ਟਿਕਟ ਦਿੰਦੀ ਹੈ ਕਿਸੇ ਨੂੰ ਖੜਾ ਹੋਣ ਵਾਸਤੇ ਪਾਰਟੀ ਵੱਲੋਂ। ਇਹਨਾਂ ਕੋਲੋਂ ਉਮੀਦ ਕੀਤੀ ਜਾਂਦੀ ਸੀ ਕਿ ਮਸਲਿਆਂ ਦਾ ਹੱਲ ਕਰਨਗੇ ਔਰ ਇਹਨਾਂ ਕੋਲੇ ਬਹੁਤ ਮੌਕੇ ਆਏ ਜਿਨ੍ਹਾਂ ਮੌਕਿਆਂ ਤੇ ਇਹ ਕਰ ਸਕਦੇ ਸਨ। ਇਹਨਾਂ ਨੇ ਕੀਤਾ ਕੁਛ ਨਹੀਂ। ਹੁਣ ਸਿਆਸਤ ਨਾਂ ਦੀ ਕੋਈ ਚੀਜ਼ ਕਿਧਰੇ ਦਿਖਾਈ ਨਹੀਂ ਦੇ ਰਹੀ। ਪਿਛਲੀ ਵਾਰੀ ਲੋਕਾਂ ਨੇ ਅੱਕ ਕੇ ਕਿ ਜੀ ਇਹ ਨਾ ਤਾਂ ਕਾਂਗਰਸ ਵਾਲੇ ਕੁਛ ਸਾਡਾ ਸਵਾਰਦੇ ਆ, ਸਾਡੇ ਮਸਲੇ ਹੱਲ ਨਹੀਂ ਕਰਦੇ, ਤੇ ਨਾ ਹੀ ਇਹ ਅਕਾਲੀ ਦਲ ਵਾਲੇ ਕਰਦੇ ਆ। ਇਹਨਾਂ ਨੇ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਲੋਕਾਂ ਨੇ, ਉਹ ਵੀ ਤਕਰੀਬਨ ਫੇਲ ਹੋ ਗਿਆ। ਅਸੀਂ ਲੋਕ ਇਸ ਵਾਸਤੇ ਥੋੜ੍ਹਾ ਚੁਣਦੇ ਹਾਂ ਵੀ ਕੋਈ ਬੰਦਾ ਹਵਾਈ ਜਹਾਜ਼ 'ਤੇ ਚੜ੍ਹ ਕੇ ਗੇੜੇ ਦਿੰਦਾ ਫਿਰੇ, ਕੋਈ ਬੰਦਾ ਪਾਰਲੀਮੈਂਟ ਦੇ ਵਿੱਚ ਬੈਠ ਕੇ ਤੇ ਆਰਾਮ ਨਾਲ ਆਪਣਾ ਕੰਮ ਕੁਮ ਚਲਾਏ, ਗੱਲਾਂ ਕਰੇ ਵੱਡੀਆਂ। ਅਸੀਂ ਤਾਂ ਸੋਚਦੇ ਹਾਂ ਵੀ ਸਾਡੇ ਮਸਲੇ ਹੱਲ ਹੋਣ। ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਕਿ ਮਾੜੀ ਮਾੜੀ ਗੱਲ ਦੇ ਉੱਤੇ ਆ ਪੇਪਰ ਲੀਕ ਹੋ ਗਿਆ ਤਾਂ ਲੋਕਾਂ ਨੂੰ ਸੜਕ 'ਤੇ ਉਤਰਨਾ ਪੈ ਰਿਹਾ। ਜੇ ਕੀਮਤਾਂ ਨਹੀਂ ਮਿਲ ਰਹੀਆਂ ਜਾਂ ਕਣਕ ਨਹੀਂ ਚੱਕੀ ਜਾ ਰਹੀ, ਚੌਲ ਨਹੀਂ ਚੁੱਕੇ ਜਾ ਰਹੇ ਤਾਂ ਲੋਕਾਂ ਨੂੰ ਸੜਕ 'ਤੇ ਉਤਰਨਾ ਪੈਂਦਾ। ਕਿਸਾਨ ਸਾਲ ਡੇਢ ਸਾਲ ਉੱਥੇ ਬੈਠੇ ਰਹੇ ਨੇ ਦਿੱਲੀ ਦੇ ਬਾਰ ਦੇ ਵਿੱਚ। ਅੰਮ੍ਰਿਤਪਾਲ ਸਿੰਘ ਵਾਲੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ, ਕੀ ਲੱਗਦਾ ਕਿ ਤੁਹਾਡੇ ਅਨੁਸਾਰ ਉਹ ਕਿਸੇ ਤਰ੍ਹਾਂ ਦੀ ਕੋਈ ਭੂਮਿਕਾ ਨਿਭਾ ਸਕਦੀ ਹੈ? ਕੋਈ ਉਮੀਦਾਂ ਹੈਗੀਆਂ ਜੀ ਤੁਹਾਨੂੰ ਉਹਦੇ ਤੋਂ? ਮੇਰਾ ਨਹੀਂ ਖਿਆਲ ਕਿ ਜਿਹੜਾ ਇਹ ਅੰਮ੍ਰਿਤਪਾਲ ਸਿੰਘ ਹੈਗਾ ਇਹ ਕੋਈ ਸੇਧ ਦੇ ਸਕਦਾ। ਫਿਰ ਮੈਚੋਰਿਟੀ ਮੈਨੂੰ ਬੜਾ ਅਫਸੋਸ ਹੋਇਆ ਜਦੋਂ ਕਿ ਤੁਸੀਂ ਇੱਕ ਥਾਣੇ ਨੂੰ ਘੇਰਨ ਜਾ ਰਹੇ ਹੋ ਅਤੇ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾ ਰਹੇ ਹੋ। ਉਹਦਾ ਕੀ ਸੈਂਸ ਬਣਦਾ ਸੀਗਾ? ਅਸੀਂ ਗੁਰੂ ਗ੍ਰੰਥ ਦੀ ਪ੍ਰੋਟੈਕਸ਼ਨ ਕਰਨੀ ਆ, ਅਸੀਂ ਗੁਰੂ ਗ੍ਰੰਥ ਦੇ ਰਾਖੇ ਹਾਂ। ਸਾਨੂੰ ਗੁਰੂ ਗ੍ਰੰਥ ਖਾਲਸਾ ਪੰਥ ਨੂੰ ਸੌਂਪਿਆ ਗਿਆ ਹੈ। ਇਹ ਪ੍ਰਮਾਤਮਾ ਦੀ ਵੱਲੋਂ ਹੁਕਮ ਹੈ ਕਿ ਇਸ ਦੀ ਰੱਖਿਆ ਕਰਨੀ। ਤੁਸੀਂ ਉਸੇ ਦੀ ਰੱਖਿਆ ਢਾਲ ਬਣਾ ਕੇ ਫਿਰ ਕਰੋਗੇ ਵੀ ਕੀ? ਜੇ ਤੁਸੀਂ ਬਣ ਵੀ ਗਏ, ਫਰਜ਼ ਕਰੋ ਤੁਸੀਂ ਚੀਫ ਮਿਨਿਸਟਰ ਬਣ ਗਏ, ਅੰਮ੍ਰਿਤਪਾਲ ਬਣ ਗਿਆ, ਫਲਾਨਾ ਬਣ ਗਿਆ, ਤੀਸਰਾ ਬਣ ਗਿਆ, ਜੇ ਉਸਨੇ ਬਣ ਕੇ ਤੇ ਸਿਰਫ ਸਾਡੇ ਗੁਰਦੁਆਰਿਆਂ ਦੇ ਉੱਤੇ ਹੀ ਆਪਣਾ ਸਾਰਾ ਜ਼ੋਰ ਦਿਖਾਉਣਾ ਹੈ ਤੇ ਜਾਂ ਜਿਸ ਤਰ੍ਹਾਂ ਇਹ ਹੁਣ ਜਿਹੜੀ ਪਿਛਲੀ ਸਰਕਾਰ ਆਈ, ਮੌਜੂਦਾ ਸਰਕਾਰ ਹੈ, ਇਹ ਕਰ ਰਹੀ ਹੈ, ਜੇ ਆਹੀ ਕੁਝ ਕਰਨਾ ਹੈ ਤੇ ਫਿਰ ਤੁਸੀਂ ਨਾ ਬਣੇ ਹੀ ਚੰਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਹਾਲ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਚਿੰਤਕਾਂ ਦੀਆਂ ਇਹ ਵੱਡੀਆਂ ਚਿੰਤਾਵਾਂ ਨੇ ਕਿ ਆਖਰ ਪੰਜਾਬ ਦੀ ਸਿਆਸਤ ਕਿਹੜੀ ਕਗਾਰ 'ਤੇ ਖੜੀ ਹੈ, ਪੰਜਾਬ ਦੀ ਸਿਆਸਤ ਦਾ ਭਵਿੱਖ ਕੀ ਹੋਵੇਗਾ। ਤੇ ਖਾਸ ਤੌਰ 'ਤੇ ਜਿਹੜਾ ਯੂਥ ਹੈ ਉਹ ਵੀ ਇੱਕ ਤਰ੍ਹਾਂ ਦੇ ਨਾਲ ਇਹਨਾਂ ਤਮਾਮ ਸਾਰੇ ਸੰਜੀਦਾ ਸਵਾਲਾਂ ਨੂੰ ਲੈ ਕੇ ਗਹਿਰੀ ਚਿੰਤਾ ਰੱਖਦਾ ਹੈ। ਤਾਂ ਇਸੇ ਇੱਕ ਸੰਜੀਦਾ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਔਰ ਤਮਾਮ ਸਾਰੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ। ਮੇਰੇ ਨਾਲ IAS ਗੁਰਤੇਜ ਸਿੰਘ ਆ, ਉਹਨਾਂ ਦੇ ਕੋਲੋਂ ਜਾਣਕਾਰੀ ਲੈਣੇ। ਸਵਾਗਤ ਹੈ ਸਰ ਸਭ ਤੋਂ ਪਹਿਲਾਂ ਜੀ। ਥੈਂਕ ਯੂ। ਸਰ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ? ਜਿਹੜੇ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ ਸੀ ਜਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਸਿਆਸਤਦਾਨਾਂ ਦੇ ਵੱਲੋਂ, ਰਾਜਨੀਤਿਕ ਪਾਰਟੀਆਂ ਦੇ ਵੱਲੋਂ ਕਾਰਜਕਾਲ ਨਿਭਾਉਣਾ ਚਾਹੀਦਾ ਸੀ, ਕੀ ਮੰਨਦੇ ਹੋ ਜੀ ਹਾਲ ਦੇ ਵਿੱਚ? ਦੇਖੋ, ਪੰਜਾਬ ਦੀ ਸਿਆਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਆਉਣ ਦੇ ਨਾਲ ਔਜੜ ਪੈ ਗਈ ਸੀ। ਇਹਨਾਂ ਦੇ ਸਮਿਆਂ ਦੇ ਵਿੱਚ ਜਿਹੜੀਆਂ ਐਸਟੈਬਲਿਸ਼ਡ ਇੰਸਟੀਟਿਊਸ਼ਨ ਸਨ ਸਿੱਖ ਧਰਮ ਦੀਆਂ ਅਤੇ ਸਿੱਖ ਸਿਆਸਤ ਦੀਆਂ, ਸਿੱਖ ਸਮਾਜ ਦੀਆਂ, ਉਹ ਸਾਰੀਆਂ ਤਕਰੀਬਨ ਖਤਮ ਕਰ ਦਿੱਤੀਆਂ ਗਈਆਂ ਸਨ। ਅਕਾਲੀ ਦਲ ਨੂੰ ਦੇਖੀਏ
ਤਾਂ ਅਕਾਲੀ ਦਲ ਦੇ ਵਿੱਚ ਟ੍ਰੈਡੀਸ਼ਨ ਹੁੰਦੀ ਸੀ ਕਿ ਸਾਰੇ ਬਰਾਬਰ ਹੁੰਦੇ ਸਨ। ਇਹਨਾਂ ਨੇ ਹੌਲੀ ਹੌਲੀ ਕਰਕੇ ਸ਼ੁਰੂ ਤੋਂ ਲੈ ਕੇ ਤੇ ਆਪਣੇ ਅਖੀਰਲੇ ਸਮੇਂ ਤੱਕ ਤਕਰੀਬਨ ਸਾਰੇ ਰਾਈਵਲਸ ਜਿਹੜੇ ਇਹਨਾਂ ਦੇ ਬਰਾਬਰ ਦੇ ਬੰਦੇ ਸਨ ਉਹਨਾਂ ਨੂੰ ਖਤਮ ਕਰਤਾ ਸੀ। ਔਰ ਉਸ ਤੋਂ ਬਾਅਦ ਇਹਨਾਂ ਨੇ ਸਿਰਫ ਇੱਕ ਆਪਣੇ ਪਰਿਵਾਰ ਦੀ ਜੋ ਸੁਪਰਮੇਸੀ ਸੀ ਉਸ ਦੇ ਉੱਤੇ ਅਕਾਲੀ ਸਿਆਸਤ ਦੇ ਉੱਤੇ ਸਥਾਪਿਤ ਕਰ ਲਈ ਸੀ। ਉਹ ਇਕੱਲੇ ਹੀ ਆਪਣੀ ਮਰਜ਼ੀ ਨਾਲ ਟਿਕਟਾਂ ਦਿੰਦੇ ਸੀ। ਹੁਣ ਇਹ ਕਹਿੰਦੇ ਆ ਜੀ ਸ਼੍ਰੋਮਣੀ ਕਮੇਟੀ ਦਾ ਲੋਕਾਂ ਦੀ ਚੁਣੀ ਹੋਈ ਹੈ। ਲੋਕਾਂ ਦੀ ਚੁਣੀ ਹੋਈ ਤਾਂ ਜ਼ਰੂਰ ਹੈ, ਲੇਕਿਨ ਲੋਕਾਂ ਨੇ ਟਿਕਟਾਂ ਨਹੀਂ ਦਿੱਤੀਆਂ। ਜਿਨ੍ਹਾਂ ਨੇ ਅਸਲ ਪਾਵਰ ਉਹ ਹੁੰਦੀ ਹੈ ਜਿਹੜੀ ਟਿਕਟ ਦਿੰਦੀ ਹੈ ਕਿਸੇ ਨੂੰ ਖੜਾ ਹੋਣ ਵਾਸਤੇ ਪਾਰਟੀ ਵੱਲੋਂ। ਤਾਂ ਉਹ ਸਾਰੇ ਜਿਹੜਾ ਹੁੰਦਾ ਸੀ ਆਪਣਾ ਪਾਰਟੀ ਦਾ ਪਾਰਲੀਮੈਂਟਰੀ ਬੋਰਡ, ਜਿਸ ਦੇ ਵਿੱਚ ਵੱਖ-ਵੱਖ ਕਿਸਮ ਦੇ ਲੋਕ ਹੁੰਦੇ ਸੀ ਔਰ ਉਹ ਆਪਣਾ ਇੰਡੀਪੈਂਡੈਂਟ ਮਾਈਂਡ ਐਕਸਰਸਾਈਜ਼ ਕਰਦੇ ਸੀ। ਉਹ ਸਮਝਦੇ ਸੀ ਵੀ ਇਹ ਫਲਾਨਾ ਆਦਮੀ ਠੀਕ ਰਹੇਗਾ, ਪੰਥਕ ਸਿਆਸਤ ਇਸ ਤਰ੍ਹਾਂ ਦੀ ਹੈ, ਇਹਦੇ ਵਿੱਚ ਇਹ ਫਿੱਟ ਆ ਜਾਏਗਾ, ਇਸ ਨੂੰ ਇਸ ਦੀ ਕੋਈ ਕੁਰਬਾਨੀ ਹੈ, ਇਹ ਜੇਲ੍ਹ ਜਾਂਦਾ ਰਿਹਾ ਹੈ, ਇਹ ਧਰਮ ਦੀ ਕਰਮ ਦੀ ਸੋਝੀ ਰੱਖਦਾ ਹੈ। ਇਹੋ ਜਿਹੇ ਵਿਚਾਰ ਕਰਕੇ ਤੇ ਉਹਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਸਨ। ਜਿਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਨੇ ਟੇਕ ਓਵਰ ਕੀਤਾ, ਇਹਨਾਂ ਨੇ ਧਰਮ ਕਰਮ ਦੀ ਕੋਈ ਗੱਲ ਨਹੀਂ ਕੀਤੀ। ਇਹਨਾਂ ਨੇ ਸਾਰਾ ਕੁਝ ਛੱਡ ਕੇ ਸਿਰਫ ਮੇਰੇ ਪਰਿਵਾਰ ਦਾ ਔਰ ਸਾਡੇ ਜਿਹੜੇ ਪਰਿਵਾਰਿਕ ਮਸਲੇ ਹੋਣਗੇ ਧਨ ਇਕੱਠਾ ਕਰਨ ਦੇ, ਹੋਰ ਇਹਨਾਂ ਦਾ ਕਿਸ ਤਰ੍ਹਾਂ ਨਾਲ ਹੱਲ ਹੋਏਗਾ, ਉਹਨਾਂ ਨੇ ਸਾਰੀ ਸਿਆਸਤ ਨੂੰ ਉਸ ਪਾਸੇ ਮੋੜਾ ਦਿੱਤਾ। ਉਸ ਤੋਂ ਬਾਅਦ ਇਹ ਔਜੜ ਪੈ ਗਈ ਸਿਆਸਤ ਸਾਡੀ, ਉਹ ਪੈਰਾਂ ਦੇ ਉੱਤੇ ਖੜੀ ਹੋ ਨਹੀਂ ਸਕ ਰਹੀ। ਫਿਰ ਇਹ ਵਿੱਚੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਔਰ ਫਿਰ ਇਸ ਦਾ ਜਿਹੜਾ ਸੀਗਾ 95-96 ਤੱਕ ਸਾਰਾ ਕਤਲੇਆਮ ਸਿੱਖਾਂ ਦਾ, ਜਿਹੜਾ ਕਿ ਇੱਕ ਨਜ਼ਰ ਨਾਲ ਦੇਖਿਆ ਜਾਏ ਤਾਂ ਅਜੇ ਵੀ ਚੱਲ ਰਿਹਾ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਸ ਨੇ ਸਿਆਸਤ ਨੂੰ, ਪੰਜਾਬ ਦੀ ਸਿਆਸਤ ਨੂੰ ਬਹੁਤ ਗੰਦਲਾ ਕਰਤਾ ਹੈ। ਔਰ ਹੁਣ ਸਿਆਸਤ ਨਾਂ ਦੀ ਕੋਈ ਚੀਜ਼ ਕਿਧਰੇ ਦਿਖਾਈ ਨਹੀਂ ਦੇ ਰਹੀ। ਪਿਛਲੀ ਵਾਰੀ ਲੋਕਾਂ ਨੇ ਅੱਕ ਕੇ ਕਿ ਜੀ ਇਹ ਨਾ ਤਾਂ ਕਾਂਗਰਸ ਵਾਲੇ ਕੁਛ ਸਾਡਾ ਸਵਾਰਦੇ ਹੈ, ਸਾਡੇ ਮਸਲੇ ਹੱਲ ਨਹੀਂ ਕਰਦੇ, ਤੇ ਨਾ ਹੀ ਇਹ ਅਕਾਲੀ ਦਲ ਵਾਲੇ ਕਰਦੇ ਹੈ। ਇਹਨਾਂ ਨੇ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਲੋਕਾਂ ਨੇ, ਉਹ ਵੀ ਤਕਰੀਬਨ ਫੇਲ ਹੋ ਗਿਆ। ਕੋਈ ਵੀ ਮਸਲਾ ਸਿੱਖਾਂ ਦਾ ਹੱਲ ਨਹੀਂ ਹੋਇਆ, ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਹੋਇਆ। ਕੋਈ ਵੀ ਇਸ ਤਰ੍ਹਾਂ ਦੀ ਧਰਵਾਸ ਨਹੀਂ ਮਿਲਿਆ ਜਿਨ੍ਹਾਂ ਲੋਕਾਂ ਦੇ ਇੰਨੇ ਲੋਕ ਸ਼ਹੀਦ ਹੋਏ ਸਨ ਤੇ ਬੱਚੇ ਮਾਵਾਂ ਦੀਆਂ ਗੋਦੀਆਂ 'ਚੋਂ ਕੱਢ ਕੇ ਮਾਰੇ ਗਏ ਸੀ। ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਧਰਵਾਸ ਨਹੀਂ ਦਿੱਤਾ ਗਿਆ ਕਿ ਅਸੀਂ ਤੁਹਾਡੇ ਨਾਲ ਹਾਂ, ਸਟੇਟ ਤੁਹਾਡੇ ਨਾਲ ਹੈ, ਤੁਹਾਡੇ ਨਾਲ ਧੱਕਾ ਹੋਇਆ ਹੈ। ਉਹ ਲੋਕ ਆਪਣੀ ਪੀੜ ਆਪੇ ਹੀ ਆਪਣੇ ਅੰਦਰ ਜਰ ਕੇ ਬੈਠੇ ਨੇ। ਸੋ ਇਹੋ ਜਿਹੀ ਹਾਲਤ ਲੱਗਦੀ ਹੈ ਮੈਨੂੰ ਤਾਂ ਪੰਜਾਬ ਦੀ। ਕੀ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਮੰਨਦੇ ਹੋ ਕਿ ਹਾਲ ਦੇ ਵਿੱਚ ਜਿਹੜਾ ਪੰਜਾਬ ਦੇ ਲੋਕ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਾਂ ਅਕਾਲੀ ਦਲ ਬਾਦਲ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਆਧਾਰ ਹੈਗਾ ਆ? ਦੇਖੋ, ਗੱਲ ਇਹ ਹੈਗੀ ਕਿ ਲੋਕਾਂ ਨੇ ਵੋਟਾਂ ਪਾ ਕੇ ਦੱਸਣਾ ਹੁੰਦਾ, ਲੇਕਿਨ ਜਿੱਥੋਂ ਤੱਕ ਦਿਸ ਰਿਹਾ, ਨਜ਼ਰ ਆ ਰਿਹਾ, ਉਹਨਾਂ ਦੇ ਵਾਸਤੇ ਹੁਣ ਕੋਈ ਗੱਲ ਹੈ ਨਹੀਂ ਲੋਕਾਂ ਦੇ ਮਨਾਂ ਦੇ ਵਿੱਚ। ਖਾਸ ਤੌਰ ਦੇ ਉੱਤੇ ਇੱਕ ਜਿਹੜੀ ਅਕਾਲੀ ਵੰਸ਼ ਚਲਾਉਣ ਦੀ ਜਿਹੜੀ ਪਰੰਪਰਾ ਉਹਨਾਂ ਨੇ ਸ਼ੁਰੂ ਕੀਤੀ ਨਹਿਰੂ ਵੰਸ਼ ਦੇ ਨਕਲ ਦੇ ਉੱਤੇ, ਉਹ ਲੋਕਾਂ ਨੇ ਪ੍ਰਵਾਨ ਨਹੀਂ ਕੀਤੀ। ਔਰ ਇਸ ਦੇ ਵਿੱਚ ਕਿਸੇ ਦਾ ਭਲਾ ਨਹੀਂ ਹੋ ਸਕਦਾ। ਹੁਣ ਇਸ ਤਰ੍ਹਾਂ ਦੇ ਬਿਆਨ ਇਹਨਾਂ ਦੇ ਸੁਖਬੀਰ ਸਿੰਘ ਹੋਰਾਂ ਦੇ ਮੇਰੇ ਕੋਲ ਹੋਣਗੇ, ਜਿਹਦੇ ਵਿੱਚ ਇਹ ਕਹਿੰਦੇ ਨੇ ਕਿ ਮੈਂ ਪਹਿਲਾਂ ਮੇਰੇ ਪਿਤਾ ਜੀ ਨੇ ਇੰਨੇ ਸਾਲ ਤੁਹਾਡੀ ਸੇਵਾ ਕੀਤੀ, ਫਿਰ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਤੇ ਹੁਣ ਮੇਰਾ ਬੇਟਾ ਵੀ ਤੁਹਾਡੀ ਸੇਵਾ ਕਰਦਾ ਰਹੇਗਾ। ਇਸ ਤਰ੍ਹਾਂ ਦੇ ਬਿਆਨ ਆਪਣੇ ਪਿੰਡਾਂ ਦੇ ਵੱਲੋਂ ਮੈਂ ਇੱਥੇ ਕੁਛ ਕਟਿੰਗਸ ਰੱਖੀਆਂ ਹੋਈਆਂ। ਸੋ ਇਹ ਜਿਹੜਾ ਜੇ ਇਸ ਤਰ੍ਹਾਂ ਦਾ ਮਤਲਬ, ਔਰ ਫਿਰ ਉਹਨਾਂ ਨੂੰ ਜਿਹੜੇ ਮਸਲੇ ਸਨ ਜਿਨ੍ਹਾਂ ਦੇ ਬਾਰੇ ਅਸੀਂ ਲੋਕ ਕੀ ਕਰਦੇ ਹਾਂ, ਅਸੀਂ ਲੋਕ ਇਸ ਵਾਸਤੇ ਥੋੜ੍ਹਾ ਚੁਣਦੇ ਹਾਂ ਵੀ ਕੋਈ ਬੰਦਾ ਹਵਾਈ ਜਹਾਜ਼ 'ਤੇ ਚੜ੍ਹ ਕੇ ਗੇੜੇ ਦਿੰਦਾ ਫਿਰੇ, ਕੋਈ ਬੰਦਾ ਪਾਰਲੀਮੈਂਟ ਦੇ ਵਿੱਚ ਬੈਠ ਕੇ ਤੇ ਆਰਾਮ ਨਾਲ ਆਪਣਾ ਕੰਮ ਕੁਮ ਚਲਾਏ, ਗੱਲਾਂ ਕਰੇ ਵੱਡੀਆਂ। ਅਸੀਂ ਤਾਂ ਸਮਝਦੇ ਹਾਂ ਵੀ ਸਾਡੇ ਮਸਲੇ ਹੱਲ ਹੋਣ। ਸਿੱਖਾਂ ਦੇ ਮਸਲੇ ਬਹੁਤ ਜ਼ਿਆਦਾ ਹੋਣਗੇ ਅਤੇ ਬਾਕੀ ਪੰਜਾਬ ਦੇ ਵੀ ਉਨੇ ਹੀ ਜ਼ਿਆਦਾ ਗੰਭੀਰ ਮਸਲੇ ਹੋਣਗੇ। ਸਾਰਿਆਂ ਦੀ ਕੰਸਰਨ ਹੈ, ਇਹ ਮਸਲੇ ਹੱਲ ਹੋਣੇ ਚਾਹੀਦੇ ਹੈ। ਇਹਨਾਂ ਦੇ ਕੋਲੋਂ ਮਸਲਿਆਂ ਦੇ ਹੱਲ ਇਹਨਾਂ ਕੋਲੋਂ ਉਮੀਦ ਕੀਤੀ ਜਾਂਦੀ ਸੀ ਕਿ ਮਸਲਿਆਂ ਦਾ ਹੱਲ ਕਰਨਗੇ, ਔਰ ਇਹਨਾਂ ਕੋਲੇ ਬਹੁਤ ਮੌਕੇ ਆਏ ਜਿਨ੍ਹਾਂ ਮੌਕਿਆਂ 'ਤੇ ਇਹ ਕਰ ਸਕਦੇ ਸਨ। ਇਹਨਾਂ ਨੇ ਕੀਤਾ ਕੁਛ ਨਹੀਂ।
ਤੇ ਇਸ ਕਰਕੇ ਅਗਾਂਹ ਨੂੰ ਫਿਰ ਉਹਨਾਂ ਦੇ ਇਸ ਤਰ੍ਹਾਂ ਦੇ ਬਿਆਨਾਤ ਵੀ ਆਉਣਗੇ ਕਿ ਜੀ ਅਗਾਂਹ ਇਸ ਤੋਂ ਬਾਅਦ ਅਸੀਂ ਕਦੇ ਵੀ ਕੋਈ ਐਜੀਟੇਸ਼ਨ ਨਹੀਂ ਕਰਾਂਗੇ, ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਸੰਘਰਸ਼ ਨਹੀਂ ਕਰਾਂਗੇ। ਜੇ ਸੰਘਰਸ਼ ਨਹੀਂ ਕਰੋਗੇ ਤੇ ਫਿਰ ਕਿਸ ਬਿਨਾਂ ਦੇ ਉੱਤੇ ਸਾਡੇ ਮਸਲੇ ਤੁਸੀਂ ਹੱਲ ਕਰੋਗੇ? ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਕਿ ਮਾੜੀ ਮਾੜੀ ਗੱਲ ਦੇ ਉੱਤੇ ਆ ਪੇਪਰ ਲੀਕ ਹੋ ਗਿਆ ਤਾਂ ਲੋਕਾਂ ਨੂੰ ਸੜਕ ਤੇ ਉਤਰਨਾ ਪੈ ਰਿਹਾ ਹੈ। ਜੇ ਕੀਮਤਾਂ ਨਹੀਂ ਮਿਲ ਰਹੀਆਂ ਜਾਂ ਕਣਕ ਨਹੀਂ ਚੱਕੀ ਜਾ ਰਹੀ, ਚੌਲ ਨਹੀਂ ਚੁੱਕੇ ਜਾ ਰਹੇ ਤਾਂ ਲੋਕਾਂ ਨੂੰ ਸੜਕ ਤੇ ਉਤਰਨਾ ਪੈਂਦਾ। ਕਿਸਾਨ ਸਾਲ ਡੇਢ ਸਾਲ ਉੱਥੇ ਬੈਠੇ ਰਹੇ ਨੇ ਦਿੱਲੀ ਦੇ ਬਾਰ ਦੇ ਵਿੱਚ। ਅੱਜ ਕੱਲ੍ਹ ਐਜੀਟੇਸ਼ਨ ਤੋਂ ਬਿਨਾਂ ਕੁਛ ਹੁੰਦਾ ਨਹੀਂ ਤੇ ਉਹਦਾ ਪ੍ਰਣ ਕਰ ਚੁੱਕੇ ਆ ਕਿ ਅਸੀਂ ਅਗਾਂਹ ਨੂੰ ਕੋਈ ਐਜੀਟੇਸ਼ਨ ਕਰਾਂਗੇ ਨਹੀਂ। ਇਹਨਾਂ ਦੇ ਬਿਆਨ ਹਨਗੇ ਅਖਬਾਰਾਂ ਦੇ ਵਿੱਚ ਛਪੇ ਹੋਏ। ਇੱਕ ਸਰ ਇਹ ਗੱਲ ਦੱਸਿਓ ਕਿ ਬਹੁਤ ਵੱਡਾ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਜਿਹੜੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੀਗਾ ਉਹ ਇੱਕ ਸਿਆਸੀ ਤੌਰ ਤੇ ਪੰਥਕ ਜਮਾਤ ਸੀ, ਪੰਜਾਬ ਦੇ ਸੰਜੀਦਾ ਮਸਲਿਆਂ ਦੇ ਹੱਲ ਵਾਲੀ ਜਮਾਤ ਸੀ। ਲੰਘੇ ਸਮੇਂ ਦੇ ਦਰਮਿਆਨ ਜੋ ਕੁਝ ਸਿਆਸੀ ਉਹਨਾਂ ਨੂੰ ਨੁਕਸਾਨ ਝੱਲਣਾ ਪਿਆ, ਇਸੇ ਨੂੰ ਲੈ ਕੇ ਅਕਾਲੀ ਦਲ ਹਾਸ਼ੀਏ ਤੇ ਆ, ਤਾਂ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ? ਇਹ ਤਾਂ ਮੈਂ ਤੁਹਾਨੂੰ ਅਰਜ਼ ਕਰ ਚੁੱਕਿਆ ਕਿ ਜਿਹੜਾ ਇੱਕ ਲੋਕਾਂ ਦੀ ਪਾਰਟੀ ਸੀ ਜਿਸ ਦੇ ਵਿੱਚ ਦੇਖੋ ਅਕਾਲੀ ਦਲ ਦੀ ਟ੍ਰੈਡੀਸ਼ਨ ਸ਼ੁਰੂ ਤੋਂ ਰਹੀ ਹੈ। ਇਸ ਤੋਂ ਪਹਿਲਾਂ ਮਿਸਲਾਂ ਦੀ, ਰਣਜੀਤ ਸਿੰਘ ਵੇਲੇ ਵੀ ਕਦੇ ਕਿਸੇ ਨੇ ਦੂਸਰੇ ਨੂੰ ਆਪਣੇ ਨਾਲੋਂ ਉੱਤੇ ਨਹੀਂ ਸਮਝਿਆ ਔਰ ਸਾਰੇ ਰਲ ਮਿਲ ਕੇ ਆਪਣਾ ਕੰਮ ਕਰਦੇ ਸੀਗੇ। ਇਹਨਾਂ ਨੇ ਸਾਰੇ ਜਿਹੜੇ ਵੀ ਕੋਈ ਲੀਡਰ ਇਹਨਾਂ ਦੇ ਨਾਲ ਕੰਮ ਕਰਨ ਵਾਲੇ ਸੀ ਸਾਰਿਆਂ ਨੂੰ ਇੱਕ ਇੱਕ ਕਰਕੇ ਡੈਸੀਮੇਟ ਕਰਤਾ। ਜਿਵੇਂ ਗੁਰਮੀਤ ਸਿੰਘ ਮੁਕਤਸਰ ਤੋਂ ਸ਼ੁਰੂ ਕੀਤਾ, ਫਿਰ ਉਹ ਉਹਨਾਂ ਦੇ ਲੜਕੇ ਨੂੰ ਜਿਹੜਾ ਸੀਗਾ ਜਗਮੀਤ ਸਿੰਘ, ਉਸ ਦੇ ਉੱਤੇ ਕੇਸ ਬਣਾ ਕੇ ਉਸ ਨੂੰ ਪਾਰਟੀ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਔਰ ਅਖੀਰ 'ਤੇ ਸਫਲ ਹੋਏ। ਤਲਵੰਡੀ ਨੂੰ ਸ਼੍ਰੋਮਣੀ ਅਕਾਲੀ ਦਲ 'ਚੋਂ ਮਨਫੀ ਕਰਤਾ, ਅਖੀਰ 'ਤੇ ਅੱਗੇ ਟੋੜੇ ਨੂੰ ਵੀ ਕੱਢਤਾ। ਜਿਹੜੇ ਸੀਗਾ ਜਸਮਤ ਸੀ ਉਸ ਨੂੰ ਨਹੀਂ ਟਿਕਣ ਦਿੱਤਾ। ਯਾਨੀ ਕਿ ਕੋਈ ਵੀ ਲੀਡਰ ਜਿਹੜਾ ਲੱਗਦਾ ਸੀ ਇਹਨਾਂ ਨੂੰ ਕਿ ਸਾਡੇ ਬਰਾਬਰ ਦਾ ਹੈ ਜਾਂ ਕਿ ਕਿਸੇ ਦੀ ਕੋਈ ਆਪਣੀ ਸਲਾਹ ਦੇਣ ਦੇ ਕਾਬਲ ਹੈ, ਉਹੋ ਜਿਹੇ ਸਾਰੇ ਲੋਕ ਕੱਢ ਦਿੱਤੇ ਗਏ। ਇਹੀ ਸਾਰਿਆਂ ਤੋਂ ਵੱਡਾ ਪ੍ਰੋਬਲਮ ਆਇਆ। ਉਹ ਮੈਂ ਉਸ ਵੇਲੇ ਜਿਸ ਵੇਲੇ ਇਹ ਸਾਰਾ ਕੁਝ ਚੱਲ ਰਿਹਾ ਸੀਗਾ, ਮੈਂ ਇੱਕ ਆਰਟੀਕਲ ਲਿਖਿਆ ਸੀਗਾ ਜਿਹੜਾ ਕਿ ਪੰਜਾਬੀ ਟ੍ਰਿਬਿਊਨ ਨੇ ਛਾਪਿਆ ਸੀ। ਉਹ ਸੀਗਾ ਕਿ ਅਕਾਲੀ ਦਲ ਕੇ ਅਕਾਲ ਚਲਾਣੇ ਕੀ ਸਾਖੀ। ਮੈਨੂੰ ਪਤਾ ਸੀ ਕਿ ਇਹ ਹੁਣ ਇਸ ਤਰ੍ਹਾਂ ਦਾ ਜਿਹੜਾ ਰੁਝਾਨ ਚੱਲ ਪਿਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਮੇਰਾ ਕਈ ਵਾਰੀ ਮੇਲ ਜੋਲ ਹੋ ਜਾਂਦਾ ਸੀ ਅਤੇ ਗੱਲਬਾਤ ਹੋ ਜਾਂਦੀ ਸੀਗੀ ਇਹਨਾਂ ਵਿਸ਼ਿਆਂ ਦੇ ਬਾਰੇ ਵੀ। ਤਾਂ ਉਹ ਇਸ ਨੇ ਅਖੀਰ ਦੇ ਉੱਤੇ ਅਕਾਲੀ ਦਲ ਨੂੰ ਖਤਮ ਕਰਦੇ ਨੇ ਔਰ ਉਸਨੇ ਖਤਮ ਕਰਤਾ। ਹੁਣ ਇਹੀ ਚੀਜ਼ ਸੀ ਜਿਸ ਨੇ ਸਭ ਤੋਂ ਵੱਧ ਅਸਰ ਪਾਇਆ ਅਕਾਲੀ ਦਲ ਦੇ ਉੱਤੇ। ਫਿਰ ਉਹਨਾਂ ਨੇ ਜਿਹੜਾ ਸਮਝੌਤਾ ਕੀਤਾ ਉਸ ਪਾਰਟੀ ਨਾਲ, ਜਿਹੜੀ ਪਾਰਟੀ ਨੇ ਕਦੇ ਵੀ ਤੁਹਾਡੀ ਨਾਲ ਹਮਦਰਦੀ ਜ਼ਾਹਰ ਨਹੀਂ ਕੀਤੀ। ਹਰ ਵਾਰ ਉਹ ਕੋਈ ਵੀ ਜੇ ਪਾਣੀ ਦਾ ਮਸਲਾ ਸੀ ਤਾਂ ਇਕੱਲੇ ਸਿੱਖਾਂ ਦਾ ਮਸਲਾ ਨਹੀਂ ਸੀ, ਇਹ ਸਾਰੇ ਪੰਜਾਬ ਦਾ ਮਸਲਾ ਸੀ। ਉਹਨਾਂ ਨੇ ਕੋਈ ਉਹਨਾਂ ਦਾ ਯੋਗਦਾਨ ਨਹੀਂ ਇਸ ਦੇ ਵਿੱਚ। ਜੇ ਤੁਹਾਡੇ ਦਰਬਾਰ ਦੇ ਉੱਤੇ ਹਮਲਾ ਹੋਇਆ ਤਾਂ ਉਹ ਟੈਂਕਾਂ ਦੇ ਉੱਤੇ ਚੜ੍ਹ ਕੇ ਨੱਚੇ ਨੇ, ਲੱਡੂ ਵੰਡੇ ਉਹਨਾਂ ਨੇ ਔਰ ਜਲੇਬੀਆਂ ਵੰਡੀਆਂ ਅਤੇ ਕੀ ਕੁਛ ਕੀਤਾ ਜੀ। ਯਾਨੀ ਕਿ ਕਿਸੇ ਜੇ ਪੰਜਾਬੀ ਸੂਬੇ ਦੀ ਗੱਲ ਚੱਲ ਰਹੀ ਸੀ ਤਾਂ ਇਹਨਾਂ ਨੇ ਉਸ ਦੇ ਬਰਖਲਾਫ ਵਰਤ ਰੱਖੇ। ਜੇ ਇੱਥੇ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਕਹਿੰਦੇ ਹੋ ਪਵਿੱਤਰ ਸ਼ਹਿਰ ਡਿਕਲੇਅਰ ਕਰਦੇ ਹੋ ਜਿਸ ਤਰ੍ਹਾਂ ਬਾਕੀ ਦੇ ਬਨਾਰਸ ਤੇ ਹੋਰ ਕੀਤੇ ਹੋਏ ਆ, ਤਾਂ ਇਹਨਾਂ ਨੇ ਕਿਸ ਤਰ੍ਹਾਂ ਦਾ ਉਹ ਖੰਨਾ ਨੇ, ਹਰਬੰਸ ਲਾਲ ਖੰਨਾ ਨੇ ਕੀ ਕੁਛ ਕੀਤਾ ਉਹ ਆਪਾਂ ਸਾਰੇ ਜਾਣਦੇ ਹਾਂ। ਕਿਸ ਤਰ੍ਹਾਂ ਦੇ ਨਾਅਰੇ ਲੱਗੇ। ਪੰਜਾਬੀ ਸੂਬਾ ਬਣਿਆ ਤਾਂ ਪੰਜਾਬੀ ਸੂਬੇ ਦੇ ਬਰਖਲਾਫ ਸਨ। ਉਹ ਜਿਹੜੀ ਕਮੇਟੀ ਬਣਾਈ ਸੀ ਪਾਰਲੀਮੈਂਟਰੀ, ਉਹਦੇ ਵਿੱਚ ਅਟਲ ਬਿਹਾਰੀ ਵਾਜਪਾਈ ਸੀ ਜਿਸ ਨੂੰ ਕਹਿੰਦੇ ਆ ਵੀ ਬੜਾ ਚੰਗਾ ਕਿਤੇ ਪ੍ਰੋਗਰੈਸਿਵ ਆਦਮੀ ਸੀ। ਉਸ ਨੇ ਸਭ ਤੋਂ ਵੱਧ ਉਸ ਦਾ ਓਪੋਜੀਸ਼ਨ ਕੀਤੀ, ਬਰਖਲਾਫੀ ਕੀਤੀ ਕਿ ਨਹੀਂ ਬਣਨਾ ਚਾਹੀਦਾ ਪੰਜਾਬੀ ਸੂਬਾ। ਸੋ ਇੱਕ ਇਹ ਜਿਹੜਾ ਇਸ ਤਰ੍ਹਾਂ ਦੇ ਇਹ ਕਹਿੰਦੇ ਸਾਡਾ ਤਾਂ ਉਹਨਾਂ ਨਾਲ 9 ਮਾਸ ਦਾ ਰਿਸ਼ਤਾ ਹੈ, ਪਤੀ ਪਤਨੀ ਵਾਲਾ ਰਿਸ਼ਤਾ। ਇਹ ਸਾਰੇ ਰਿਸ਼ਤੇ ਇਹਨਾਂ ਨੂੰ ਲੈ ਡੁੱਬੇ ਅਤੇ ਹੁਣ ਫਿਰ ਇਹ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਰਿਸ਼ਤੇ ਸਥਾਪਿਤ ਕਰਨ ਦੀ। ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਕਦੇ ਇਹ ਰਿਸ਼ਤਾ ਤੋੜਿਆ ਨਹੀਂ ਤਾਂ ਉਸ ਦੀਆਂ ਅਲਾਮਤਾਂ ਆਪਾਂ ਨੂੰ ਵੀ ਦਿਸਦੀਆਂ ਅਤੇ ਲੇਕਿਨ ਫਿਰ ਵੀ ਇਹ ਹੁਣ ਦੁਬਾਰੇ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਰੱਬ ਖੈਰ ਕਰੇ ਕੁਛ ਭਲਾ ਨਹੀਂ ਇਹਦੇ ਵਿੱਚੋਂ ਨਿਕਲਣ ਲੱਗਿਆ। ਕੀ ਅਕਾਲੀ ਦਲ ਦੇ ਆਪਣੇ ਫਰਜ਼ਾਂ ਤੋਂ ਮੁਨਕਰ ਹੋਣ ਤੋਂ ਬਾਅਦ ਕੀ ਲੱਗਦਾ ਕਿ ਕਿਹੜੀ ਇੱਦਾਂ ਦੀ ਧਿਰ ਹੈ ਜਾਂ ਕਿਹੜੀ ਪੰਥਕ ਧਿਰ ਜਾਪਦੀ ਹੈ ਕਿ ਜਿਹੜੀ ਉਹਨਾਂ ਫਰਜ਼ਾਂ 'ਤੇ ਪਹਿਰਾ ਦੇ ਸਕੂਗੀ ਜਾਂ ਖਾਲੀ ਥਾਂ ਉਹਨੂੰ ਭਰ ਸਕੂਗੀ?
ਦੇਖੋ, ਅਕਾਲੀ ਦਲ ਦਾ ਬਦਲ ਤਾਂ ਅਕਾਲੀ ਦਲ ਹੀ ਹੋ ਸਕਦਾ ਹੈ। ਇਹਨਾਂ ਨੂੰ ਅਕਾਲੀ ਦਲ ਰਿਵਾਈਵ ਕਰਨਾ ਪਏਗਾ। ਅਕਾਲੀ ਦਲ ਦੇ ਸੰਵਿਧਾਨ ਨੂੰ ਖਤਮ ਕਰਕੇ ਅਕਾਲੀ ਦਲ ਨੂੰ ਖਤਮ ਕੀਤਾ ਗਿਆ ਹੈ। ਉਸ ਸੰਵਿਧਾਨ ਨੂੰ ਰਿਵਾਈਵ ਕਰਕੇ ਦੁਬਾਰੇ ਉਹੀ ਸੰਸਥਾਵਾਂ ਬਣਾ ਕੇ ਜਿਨ੍ਹਾਂ ਦੇ ਆਸਰੇ ਦੇ ਉੱਤੇ ਅਕਾਲੀ ਦਲ ਚੱਲਦਾ ਸੀ, ਜਿਹੜੇ ਅਕਾਲੀ ਦਲ ਦੇ ਪੈਰ ਸੀ, ਅੱਖਾਂ ਸੀ, ਉਹਨਾਂ ਨੂੰ ਸਥਾਪਿਤ ਕਰਨਾ ਪਏਗਾ ਮੁੜ ਕੇ। ਅਤੇ ਫਿਰ ਉਸ ਦਾ ਪ੍ਰਧਾਨ ਚਾਹੇ ਕੋਈ ਬਣ ਜਾਏ, ਉਹਦੇ 'ਚ ਕੋਈ ਫਰਕ ਨਹੀਂ ਪੈਂਦਾ। ਹੁਣ ਵਾਲੇ ਕਈ ਸਾਰੇ ਲੋਕ ਹਨਗੇ, ਬਹੁਤ ਸੁਹਿਰਦ ਹਨਗੇ, ਕਈਆਂ ਨੂੰ ਮੈਂ ਮਿਲਿਆ, ਕਈਆਂ ਨੂੰ ਜਾਣਦਾ, ਅਤੇ ਕਈ ਲੋਕਾਂ ਦੇ ਸਾਹਮਣੇ ਕਾਫੀ ਉਹਨਾਂ ਦੀ ਮਾਨਤਾ ਵੀ ਹੈ। ਇਹੋ ਜਿਹੇ ਲੋਕ ਜੇ ਇਕੱਠੇ ਹੋ ਕੇ ਇੱਕ ਅਕਾਲੀ ਦਲ ਬਣਾ ਲੈਣ ਔਰ ਉਹ ਉਸ ਸੰਵਿਧਾਨ ਉਸ ਦਾ ਇੱਕ ਸਥਾਪਿਤ ਕਰ ਲੈਣ ਕਿ ਜੀ ਆਹ ਸਾਡਾ ਸੰਵਿਧਾਨ ਹੈ। ਸੰਵਿਧਾਨ ਤਾਂ ਅਕਾਲੀ ਦਲ ਦਾ ਪਹਿਲਾਂ ਤੋਂ ਮੁੱਢ ਤੋਂ ਚੱਲਿਆ ਆ ਰਿਹਾ, 1920 ਤੋਂ ਚੱਲਿਆ ਆ ਰਿਹਾ। ਸੋ ਉਸੇ ਨੂੰ ਅਡਾਪਟ ਕਰਕੇ ਜੇ ਉਸ ਦੇ ਅਨੁਸਾਰ ਸੰਸਥਾਵਾਂ ਘੜ ਲੈਣਗੇ ਤਾਂ ਉਹ ਅਕਾਲੀ ਦਲ ਇਸ ਵੇਲੇ ਜਿੱਤ ਸਕਣ ਦੀ ਹਾਲਤ ਦੇ ਵਿੱਚ ਮੇਰੇ ਅਨੁਸਾਰ ਆ ਸਕਦਾ। ਅੰਮ੍ਰਿਤਪਾਲ ਸਿੰਘ ਵਾਲੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ, ਕੀ ਲੱਗਦਾ ਕਿ ਤੁਹਾਡੇ ਅਨੁਸਾਰ ਉਹ ਕਿਸੇ ਤਰ੍ਹਾਂ ਦੀ ਕੋਈ ਭੂਮਿਕਾ ਨਿਭਾ ਸਕਦੀ ਹੈ? ਕੋਈ ਉਮੀਦਾਂ ਹੈਗੀਆਂ ਜੀ ਤੁਹਾਨੂੰ ਉਹਦੇ ਤੋਂ? ਦੇਖੋ, ਅੰਮ੍ਰਿਤਪਾਲ ਸਿੰਘ ਨੂੰ ਮੈਂ ਜਿਸ ਵੇਲੇ ਇੱਥੇ ਵਿਚਰ ਰਿਹਾ ਸੀਗਾ, ਮੈਂ ਕਾਫੀ ਨੇੜਿਓਂ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਤਾਂ ਮੈਨੂੰ ਪਹਿਲੀ ਨਜ਼ਰ ਤਾਂ ਇਹ ਲੱਗਿਆ ਸੀਗਾ ਵੀ ਜਿਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਇੱਕ ਵਾਰੀ ਆਇਆ ਸੀਗਾ, ਬੜੀਆਂ ਉਮੀਦਾਂ ਸਨ ਲੋਕਾਂ ਨੇ 9 ਪਾਰਲੀਮੈਂਟ ਦੇ 8 ਮੈਂਬਰ ਜਿਤਾ ਤੇ ਸਾਰਾ ਕੁਝ ਕੀਤਾ, ਲੇਕਿਨ ਉਸ ਨੇ ਅਖੀਰ ਦੇ ਉੱਤੇ ਉਹ ਇੱਕ ਪੈਰਾਂ ਦੇ ਵਿੱਚ ਬੇੜੀਆਂ ਸਾਬਤ ਹੋਇਆ, ਨਾ ਕਿ ਉਹ ਸਾਨੂੰ ਲਿਬਰੇਟ ਕਰਨ ਵਾਸਤੇ। ਪਾਰਲੀਮੈਂਟ ਦੇ ਵਿੱਚ ਵੜਨ ਤੋਂ ਹੀ ਨਾ ਕਰਤੀ, ਜਿਸ ਦੇ ਵਾਸਤੇ ਚੁਣਿਆ ਗਿਆ ਸੀ, ਜਿਸ ਦੇ ਵਾਸਤੇ ਇੰਨੀਆਂ ਵੋਟਾਂ ਪਈਆਂ ਸਨ, ਜਿਹੜਾ ਉਸ ਨੂੰ ਸੰਗਤਾਂ ਨੇ ਇੱਕ ਕੰਮ ਦਿੱਤਾ ਸੀ ਵੀ ਭਾਈ ਜਾ ਕੇ ਉੱਥੇ ਸਾਡੀ ਨੁਮਾਇੰਦਗੀ ਕਰ ਅਤੇ ਸਾਨੂੰ ਦੱਸ ਕਿ ਉਹਨਾਂ ਲੋਕਾਂ ਨੇ ਕਿਉਂ ਸਾਡੇ 'ਤੇ ਹਮਲੇ ਕੀਤੇ। ਅਸੀਂ ਤਾਂ ਪਿਛਲੇ 500 ਸਾਲਾਂ ਦੇ ਵਿੱਚ 550 ਸਾਲ ਹੁਣ ਹੋ ਗਏ ਨੇ, ਅਸੀਂ ਤਾਂ ਕਦੇ ਵੀ ਹਿੰਦੂਆਂ ਦੇ ਬਰਖਲਾਫ ਕੋਈ ਕੰਮ ਨਹੀਂ ਕੀਤਾ। ਇਸ ਹਰ ਵਾਰ ਹਰ 10 ਸਾਲ 15 ਸਾਲ ਬਾਅਦ ਕਿਉਂ ਇਸ ਤਰ੍ਹਾਂ ਦੇ ਹਰਕਤਾਂ ਕਰਦੇ ਨੇ ਜਿਹਦੇ ਨਾਲ ਸਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ, ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਦੇ ਰਹਿਤ ਦੇ ਬਾਰੇ ਗੱਲਾਂ ਕਰਦੇ ਨੇ, ਕਦੇ ਕੁਛ। ਇਹਨਾਂ ਨੂੰ ਪੁੱਛ ਤਾਂ ਸਹੀ ਜਾ ਕੇ, ਤੂੰ ਇਸ ਨੂੰ ਇਹ ਟਾਸਕ ਦਿੱਤਾ ਗਿਆ ਸੀ ਸੰਗਤਾਂ ਵੱਲੋਂ, ਇਸ ਨੇ ਬਿਲਕੁਲ ਨਹੀਂ ਕੀਤਾ, ਕਿਰਪਾਨ ਲੈ ਕੇ ਤੇ ਪੌੜੀਆਂ ਦੇ ਉੱਤੇ ਬੈਠ ਗਿਆ। ਅਤੇ ਮੈਨੂੰ ਨਹੀਂ ਉਮੀਦ ਕਿ ਜਿਸ ਤਰ੍ਹਾਂ ਮੈਂ ਅੰਮ੍ਰਿਤਪਾਲ ਨੂੰ ਦੇਖਿਆ ਸੀਗਾ, ਹੁਣ ਤੁਸੀਂ ਜਾ ਕੇ ਗੁਰਦੁਆਰੇ ਦੇ ਵਿੱਚ ਇਹ ਇੱਕ ਇਸ ਤਰ੍ਹਾਂ ਦਾ ਸਟੇਟਮੈਂਟ ਵੀ ਆਇਆ ਕਿ ਜੇ ਪ੍ਰਕਾਸ਼ ਹੋਇਆ ਹੋਵੇ ਧਰਤੀ ਦੇ ਉੱਤੇ ਤਾਂ ਸਿੱਖ ਨੂੰ ਟੋਆ ਪੱਟ ਕੇ ਬੈਠਣਾ ਚਾਹੀਦਾ। ਜਿਹੜਾ ਸਿੱਖ ਹੈ ਇਹ ਕਲੈਕਟਿਵਲੀ ਖਾਲਸਾ ਪੰਥ ਹੈ। ਜਿਹੜਾ ਖਾਲਸਾ ਪੰਥ ਹੈ ਉਹ ਗੁਰੂ ਦੇ ਬਰਾਬਰ ਗੱਦੀ ਦੇ ਉੱਤੇ ਬੈਠਾ ਹੋਇਆ ਹੈ, ਗੁਰੂ ਦੀ ਤਾਬਿਆ ਹੈਗਾ, ਲੇਕਿਨ ਗੁਰੂ ਗੱਦੀ ਦੇ ਉੱਤੇ ਉਹ ਗੁਰੂ ਤੋਂ ਹੇਠਾਂ ਖਾਲਸਾ ਪੰਥ ਹੈ। ਉਹ ਕਿਉਂ ਇਸ ਤਰ੍ਹਾਂ ਦੇ ਗੁਲਾਮੀ ਦੇ ਜਿਹੜੇ ਹੁੰਦੇ ਹੈ ਅਲਾਮਤਾਂ ਉਹ ਪ੍ਰਗਟ ਕਰੇ ਆਪਣੇ ਆਪ ਦੇ ਵਿੱਚ? ਗੁਰੂ ਨੇ ਇਸ ਨੂੰ ਖਾਲਸੇ ਨੂੰ ਆਜ਼ਾਦ ਕੀਤਾ ਹੈ ਔਰ ਇਸ ਨੂੰ ਸਿਰਫ ਖਾਲਸੇ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਸਿਰਫ ਪਰਮਾਤਮਾ ਦੀ ਜਗੀਰ ਹੋ, ਹੋਰ ਕਿਸੇ ਦਾ ਤੁਹਾਡੇ ਉੱਤੇ ਹੁਕਮ ਕਰਨ ਦਾ ਕੋਈ ਹੱਕ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਨਾਲ ਕਰਨੀਆਂ। ਫਿਰ ਜਾ ਕੇ ਗੁਰਦੁਆਰਿਆਂ ਦੇ ਵਿੱਚ ਪਿੱਛੇ ਉਹ ਬੈਂਚ ਪਏ ਆ ਤਾਂ ਉਹ ਬੈਂਚ ਸਾੜਦੇ ਨੇ ਬਈ ਉਹ ਵਿਚਾਰੀਆਂ ਔਰਤਾਂ, ਕੁਛ ਬਜ਼ੁਰਗ ਲੋਕ ਜਿਹੜੇ ਨਹੀਂ ਬੈਠ ਸਕਦੇ ਧਰਤੀ ਦੇ ਉੱਤੇ, ਜੇ ਉਹ ਗੁਰੂ ਦੀ ਗੱਲ ਸੁਣਨ ਵਾਸਤੇ ਆਉਂਦੇ ਨੇ ਅਤੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਨਾਲ ਜ਼ਲੀਲ ਕਰਦੇ ਹੋ ਔਰ ਇਸ ਤਰ੍ਹਾਂ ਦੀਆਂ ਉਹਨਾਂ ਦੇ ਉੱਤੇ ਅਲਾਮਤਾਂ ਲਾਉਂਦੇ ਹੋ। ਇਹ ਤਾਂ ਜੀ ਉੱਥੇ ਤਾਂ ਵਿਆਹ ਦੇ ਵਿੱਚ ਤਾਂ ਨੱਚਦੀ ਫਿਰਦੀ ਸੀ ਅਤੇ ਹੁਣ ਇੱਥੇ ਆ ਕੇ ਇੱਥੇ ਬੈਠ ਜਾਂਦੀ ਹੈ ਕੁਰਸੀ 'ਤੇ। ਇਹ ਯਾਨੀ ਇਹ ਇੱਕ ਗੰਭੀਰ ਸਹਿਜ ਬੰਦੇ ਦੀਆਂ ਗੱਲਾਂ ਨਹੀਂ ਸਨ ਅਤੇ ਮੈਨੂੰ ਇਹ ਚੰਗੀਆਂ ਨਹੀਂ ਲੱਗੀਆਂ। ਚਲੋ, ਸੰਗਤਾਂ ਨੇ ਆਪਣੇ ਫੈਸਲੇ ਕਰਨੇ ਹੁੰਦੇ ਆ, ਇਹਨਾਂ ਦੀ ਮਰਜ਼ੀ ਹੈ, ਜਿਸ ਨੂੰ ਮਰਜ਼ੀ ਸਮਝਣਗੇ ਕਰ ਲੈਣਗੇ। ਹੁਣ ਉਸ ਵੇਲੇ ਵੀ ਜਿੰਨੇ ਅਸੀਂ ਪਾਰਲੀਮੈਂਟ ਦੇ ਮੈਂਬਰ ਸੰਗਤਾਂ ਨੇ ਚੁਣੇ ਸਨ ਉਹ ਖਾਲਸਾ ਪੰਥ ਦੇ ਕਿਸੇ ਕੰਮ ਨਹੀਂ ਆਏ, ਕੁਛ ਨਹੀਂ ਸਵਾਰ ਸਕੇ। ਉਹਨਾਂ ਨੇ ਬਸ ਆਪਦੇ ਝਗੜਿਆਂ 'ਚ ਹੀ 2-2.5 ਸਾਲ ਟਪਾ ਲਏ, ਫਿਰ ਪਾਰਲੀਮੈਂਟ ਰਿਜ਼ੋਲਵ ਹੋ ਗਈ, ਗੱਲ ਖਤਮ ਹੋ ਗਈ। ਇਹ ਮੇਰਾ ਨਹੀਂ ਖਿਆਲ ਕਿ ਜਿਹੜਾ ਇਹ ਅੰਮ੍ਰਿਤਪਾਲ ਸਿੰਘ ਹੈਗਾ ਇਹ ਕੋਈ ਸੇਧ ਦੇ ਸਕਦਾ। ਫਿਰ ਮੈਚੋਰਿਟੀ, ਮੈਨੂੰ ਬੜਾ ਅਫਸੋਸ ਹੋਇਆ ਜਦੋਂ ਕਿ ਤੁਸੀਂ ਇੱਕ ਥਾਣੇ ਨੂੰ ਘੇਰਨ ਜਾ ਰਹੇ ਹੋ ਅਤੇ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾ ਰਹੇ ਹੋ। ਉਹਦਾ ਕੀ ਸੈਂਸ ਬਣਦਾ ਸੀਗਾ, ਕੀ ਉਸਦਾ
ਅਸੀਂ ਗੁਰੂ ਗ੍ਰੰਥ ਦੀ ਪ੍ਰੋਟੈਕਸ਼ਨ ਕਰਨੀ ਆ, ਅਸੀਂ ਗੁਰੂ ਗ੍ਰੰਥ ਦੇ ਰਾਖੇ ਆ। ਸਾਨੂੰ ਗੁਰੂ ਗ੍ਰੰਥ ਖਾਲਸਾ ਪੰਥ ਨੂੰ ਸੌਂਪਿਆ ਗਿਆ ਹੈ। ਇਹ ਪ੍ਰਮਾਤਮਾ ਦੀ ਵੱਲੋਂ ਹੁਕਮ ਹੈ ਕਿ ਇਸ ਦੀ ਰੱਖਿਆ ਕਰਨੀ। ਤੁਸੀਂ ਉਸੇ ਦੀ ਰੱਖਿਆ ਨੂੰ ਯਾਨੀ ਉਸੇ ਦੀ ਢਾਲ ਬਣਾ ਕੇ ਸੋ ਇਹ ਕਈ ਸਾਰੀਆਂ ਗੱਲਾਂ ਹਨ ਜਿਨ੍ਹਾਂ ਦੇ ਕਰਕੇ ਮੈਨੂੰ ਸਮਝ ਨਹੀਂ, ਮੈਨੂੰ ਲੱਗਦਾ ਹੈ ਕਿ ਇਹ ਬੰਦਾ ਸ਼ਾਇਦ ਪੰਥ ਦਾ ਕੁਛ ਸਵਾਰ। ਹਾਂ, ਜੇ ਸਾਰੇ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਇਹ ਵੀ ਹੁੰਦਾ, ਚਾਹੇ ਇਸ ਨੂੰ ਕੋਈ ਉਹਦਾ ਦੇਣ, ਵੱਡਾ ਦੇਣ, ਛੋਟਾ ਦੇਣ, ਉਹ ਉਹਨਾਂ ਦੀ ਮਰਜ਼ੀ ਹੈ। ਗੱਠਜੋੜ ਹੋ ਸਕਦਾ ਜੀ? ਹਾਂ, ਗੱਠਜੋੜ ਸਾਰਿਆਂ ਦਾ ਹੋਣਾ ਚਾਹੀਦਾ। ਅੰਮ੍ਰਿਤਪਾਲ ਦਾ ਵੀ ਹੋਣਾ ਚਾਹੀਦਾ। ਜਿਹੜੇ ਅਕਾਲੀ ਦਲ ਵਾਲੇ ਹਨਗੇ ਜਿਨ੍ਹਾਂ ਨੇ ਬਗਾਵਤ ਕੀਤੀ ਸੀਗੀ, ਉਹਨਾਂ ਦਾ ਵੀ, ਉਹ ਸਾਰੇ ਇਕੱਠੇ ਹੋਣੇ, ਸਾਰੇ ਪੰਥਕ ਪਾਰਟੀਆਂ ਨੂੰ ਇਕੱਠਾ ਹੋਣਾ ਚਾਹੀਦਾ। ਮੈਂ ਕਹਿੰਦਾ ਕਿ ਜੇ ਇਕੱਠੇ ਹੋ ਕੇ ਇਹ ਇੱਕ ਸਾਂਝਾ ਪਾਰਲੀਮੈਂਟਰੀ ਬੋਰਡ ਬਣਾ ਲੈਣ ਜਿਹਦੇ ਵਿੱਚ ਨਿਰਪੱਖ ਲੋਕ, ਹੁਣ ਦੇਖੋ ਜਸਟਿਸ ਰਣਜੀਤ ਸਿੰਘ ਵਰਗੇ ਆਦਮੀ ਬੈਠੇ ਆ, ਹੋਰ ਬਥੇਰੇ ਨਿਰਪੱਖ ਆਦਮੀ ਬੈਠੇ ਆ, ਉਹਨਾਂ ਨੂੰ ਕਹਿ ਦੇਣ ਵੀ ਭਾਈ ਅਸੀਂ ਤੁਹਾਨੂੰ ਸੁਜੈਸ਼ਨ ਦੇ ਦਿਆਂਗੇ, ਤੁਸੀਂ ਸਾਨੂੰ ਟਿਕਟਾਂ ਵੰਡ ਦਿਓ, ਜਿਹੜੇ ਬੰਦੇ ਤੁਸੀਂ ਕਹੋਗੇ ਅਸੀਂ ਉਹ ਖੜੇ ਕਰ ਦਿਆਂਗੇ। ਅਕਸਰ ਬੰਦੇ ਤਾਂ ਇਹਨਾਂ ਦੇ ਹੀ ਬਣ ਜਾਣੇ ਆ ਉਹਨਾਂ ਨੇ, ਕਿਉਂਕਿ ਇਹੋ ਜਿਹੇ ਲੋਕਾਂ ਨੇ ਜਿਹੜੇ ਵੱਡੇ ਆਦਮੀ ਨੇ ਆਪਣੇ ਕਾਲੂ ਵਰਗੇ ਤੇ ਹੋਰ, ਇਹਨਾਂ ਨੇ ਆਪ ਤਾਂ ਸਿਆਸਤ ਦੇ ਵਿੱਚ ਆਉਣਾ ਨਹੀਂ, ਤਾਂ ਇਹਨਾਂ ਦੇ ਰਾਹੀਂ ਜੇ ਆਪਣਾ ਕੋਈ ਤੁਸੀਂ ਅੱਗਾ ਸਵਾਰ ਸਕਦੇ ਹੋ, ਤਾਂ ਜੇ ਇਹੋ ਜਿਹੀ ਕੋਈ ਸੋਝੀ ਆ ਜਾਂਦੀ ਹੈ ਕੌਮ ਦੇ ਵਿੱਚ, ਤੇ ਜੇ ਇਸ ਤਰ੍ਹਾਂ ਨਾਲ ਇਹ ਕਰ ਸਕਦੇ ਨੇ ਅੰਮ੍ਰਿਤਪਾਲ ਕੇ ਤੇ ਅਕਾਲੀ ਦਲ ਵਾਲੇ, ਜਿਹੜੇ ਪੁਨਰ ਸੁਰਜੀਤ ਵਾਲੇ ਤੇ ਦੂਸਰੇ ਤੇ ਮਾਨ ਵਾਲੇ, ਤੇ ਸਾਰੇ ਇਕੱਠੇ ਹੋ ਜਾਂਦੇ ਤਾਂ ਸ਼ਾਇਦ ਕੋਈ ਗੱਲ ਬਣ ਸਕੇ। ਤੇ ਨਹੀਂ ਤਾਂ ਪ੍ਰਮਾਤਮਾ ਦਾ ਕ੍ਰਿਸ਼ਮਾ ਹੀ ਹੋਏਗਾ ਜੇ ਅਸੀਂ ਇਸ ਇਲੈਕਸ਼ਨ ਦੇ ਵਿੱਚ ਬਰਾਬਰ ਦੀ ਧਿਰ ਜਾਂ ਡੋਮੀਨੇਟ ਧਿਰ ਬਣ ਕੇ ਉੱਭਰ ਸਕੇ ਤਾਂ। ਬਿਲਕੁਲ। ਇੱਕ ਵੱਡਾ ਸਵਾਲ ਹੈ, ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਚਰਚਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ, ਤਾਂ ਉਹਨਾਂ ਦੀ ਪੈਰੋਲ ਦਾ ਮਸਲਾ, ਉਹਨਾਂ ਦੇ ਮਾਤਾ ਜੀ ਤਕਰੀਬਨ ਬਿਮਾਰ ਦੀ ਹਾਲਾਤ ਦੇ ਵਿੱਚ 85 ਸਾਲ ਦੀ ਉਮਰ 'ਚ ਪਏ ਹੋਏ, ਤਾਂ ਇਸੇ ਨੂੰ ਲੈ ਕੇ ਸਰ ਕੀ ਦੇਖਦੇ ਹੋ ਇੰਡੀਵਿਜੂਅਲ ਤੌਰ 'ਤੇ? ਇਹ ਜਿਹੜਾ ਅੜਿੱਕਾ ਬਣਿਆ ਕੋਈ ਸਿਆਸੀ ਹੈ ਜਾਂ ਕੋਈ ਹੋਰ ਕਾਰਨ ਮੰਨਦੇ ਹੋ ਜੀ, ਜਾਂ ਕਿਸੇ ਕਾਨੂੰਨੀ ਪੱਖ ਤੋਂ ਕੋਈ ਚਾਰਾਜ਼ੋਈ ਨਹੀਂ ਕੀਤੀ ਜਾ ਰਹੀ? ਕੀ ਚੀਜ਼ਾਂ ਮੰਨਦੇ ਹੋ ਕਿ ਸਿਆਸੀ ਅੜਿੱਕਾ ਜਾਂ ਕਾਨੂੰਨੀ ਅੜਿੱਕਾ ਜੀ? ਇਹ ਦੇਖੋ, ਇਹ ਹਵਾਰੇ ਦਾ ਕੇਸ ਜਿਹੜਾ ਸੀਗਾ ਕੋਈ ਮਾਮੂਲੀ ਜਿਹਾ ਕੇਸ ਸੀਗਾ, ਇਹਦੇ ਵਿੱਚ ਕੁਛ ਖਾਸ ਨਹੀਂ ਸੀ ਗੱਲ। ਇਸ ਨੂੰ ਜੇ ਸਾਡੀ ਸਰਕਾਰ ਜਿਸ ਵੇਲੇ 2 ਵਾਰ ਬਣੀ ਸੀ, 3 ਵਾਰ, ਜੇ ਉਹ ਚਾਹੁੰਦੀ ਤਾਂ 1 ਮਿੰਟ ਦੇ ਵਿੱਚ ਇਹ ਸਿੱਧਾ ਹੋ ਸਕਦਾ ਸੀਗਾ, ਹੱਲ ਕੀਤਾ ਜਾ ਸਕਦਾ ਸੀ। ਇਹਨਾਂ ਨੂੰ ਡਰ ਇਹ ਪੈ ਗਿਆ ਕਿ ਜਿਹੜੇ ਛੋਟੇ ਬੰਦੇ ਹੁੰਦੇ ਆ, ਜਿਨ੍ਹਾਂ ਨੂੰ ਆਪਣੇ ਆਪ 'ਤੇ ਭਰੋਸਾ ਨਹੀਂ ਹੁੰਦਾ, ਉਹਨਾਂ ਲੋਕਾਂ ਨੂੰ ਇਹ ਲੱਗਦਾ ਵੀ ਇਹ ਫਲਾਨਾ ਆ ਗਿਆ ਤਾਂ ਮੇਰੀ ਜਗ੍ਹਾ ਕੋਈ ਨਹੀਂ ਰਹਿਣੀ। ਉਹਨਾਂ ਨੇ ਇਹ ਸਮਝਿਆ ਕਿ ਜੇ ਅਸੀਂ ਇਸ ਨੂੰ ਬਚਾ ਲਿਆ ਜਾਂ ਇਸ ਨੂੰ ਬਾਹਰ ਕੱਢ ਲਿਆ ਤਾਂ ਇਹ ਲੀਡਰ ਬਣ ਜਾਏਗਾ। ਜਿਸ ਤਰ੍ਹਾਂ ਸਿਮਰਨਜੀਤ ਸਿੰਘ ਦੇ ਪਿੱਛੇ ਉਹਨਾਂ ਨੇ ਕਾਫੀ ਕੀਤਾ ਸੀਗਾ, ਤੇ ਫਿਰ ਉਸ ਨੂੰ ਲੀਡਰ ਬਣਾ ਕੇ ਬਣਾਇਆ ਸਰਕਾਰ ਨੇ, ਔਰ ਆਪਣਾ ਗੱਠਜੋੜ ਉਹਦੇ ਨਾਲ ਕਰ। ਸੋ ਇਸ ਤਰ੍ਹਾਂ ਦਾ ਇਹਨਾਂ ਨੂੰ ਡਰ ਸੀਗਾ। ਨਹੀਂ ਤਾਂ ਗੱਲ ਕੀ ਸੀ, ਹਵਾਰੇ ਨੇ ਕਤਲ ਨਹੀਂ ਕੀਤਾ। ਕਤਲ ਕਰਨ ਵਾਲਾ ਜਿਹੜਾ ਬੰਦਾ ਸੀਗਾ ਉਹ ਉੱਥੇ ਹੀ ਨਾਲ ਹੀ ਖਤਮ ਹੋ ਗਿਆ। ਉਸ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਇਹ ਕੀਤੀ ਕਿ ਜਿੰਨੇ ਵੀ ਸੁਹਿਰਦ ਕਿਸਮ ਦੇ ਸਿੱਖ ਹਨਗੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਪਾ ਲਓ ਤੇ ਖਤਮ ਕਰ ਦਿਓ। ਹਵਾਰਾ ਸ਼ਾਇਦ ਇਸ ਤੋਂ ਚੰਡੀਗੜ੍ਹ ਤੋਂ ਵੀ 200-300 ਕਿਲੋਮੀਟਰ ਦੂਰ ਸੀਗਾ। ਉਸ ਦੇ ਉੱਤੇ ਕੌਨਸਪੀਰੇਸੀ ਦਾ ਕੇਸ ਬਣਾ ਲਿਆ। ਕੌਨਸਪੀਰੇਸੀ ਇੱਕ ਐਸਾ ਮਸਲਾ ਹੈ ਕਾਨੂੰਨ ਦੇ ਵਿੱਚ ਕਿ ਜਿਹਦੇ ਵਿੱਚ ਕਿਸੇ ਨੂੰ ਵੀ ਫੜ ਕੇ ਪਾ ਲਓ। ਇੱਕ 16-17 ਸਾਲ ਦਾ ਮੁੰਡਾ ਮੈਨੂੰ ਇੱਕ ਵਾਰੀ ਵਿਚਾਰਾ ਮਿਲਿਆ ਵੀ ਸੀ ਉਦੋਂ, ਉਸ ਨੂੰ ਇੰਜੀਨੀਅਰ ਸੀ ਸ਼ਾਇਦ ਉਹ, ਉਸ ਨੂੰ ਫੜ ਕੇ ਤੇ ਕਿਉਂਕਿ ਇੱਥੇ 19 ਸੈਕਟਰ ਜਿਹੜੀਆਂ ਮੀਟਿੰਗਸ ਵਗੈਰਾ ਹੁੰਦੀਆਂ ਸੀ ਸਿੱਖਾਂ ਦੀਆਂ, ਉਹਨਾਂ ਦੇ ਵਿੱਚ ਉਹ ਸ਼ਿਰਕਤ ਕਰਦਾ ਸੀ, ਉਸ ਨੂੰ ਵੀ ਫੜ ਕੇ ਇਸ ਕੇਸ ਦੇ ਵਿੱਚ ਪਾਤਾ। ਇੰਦਰਾ ਗਾਂਧੀ ਦਾ ਕੇਸ ਹੋਇਆ ਤਾਂ ਕਈ ਲੋਕਾਂ ਨੂੰ ਇੱਧਰੋਂ ਉੱਧਰੋਂ ਫੜ ਕੇ ਉਹਦੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਹਵਾਰੇ ਦੀ ਮੈਂ ਨਹੀਂ ਜਾਣਦਾ ਵੀ ਉਹਦੀ ਕਿੰਨੀ ਕੁ ਇਨਵੋਲਵਮੈਂਟ ਹੈ, ਕਿੰਨਾ ਕੁ ਉਸਦਾ ਹਿੱਸਾ, ਕਿੰਨੀ ਗੱਲ ਹੈ, ਲੇਕਿਨ ਇਹ ਜ਼ਾਹਰ ਹੈ ਕਿ ਉਸਨੇ ਕੋਈ ਐਸੀ ਕ੍ਰਾਈਮ ਨਹੀਂ ਕੀਤੀ ਜਿਸ ਦੇ ਵਾਸਤੇ ਉਹਨੂੰ 30-30 ਸਾਲ ਤੱਕ ਬਿਨਾਂ ਪੈਰੋਲ ਤੋਂ ਜੇਲ੍ਹ ਦੇ ਵਿੱਚ ਰੱਖਿਆ ਜਾ ਸਕੇ। ਫਿਰ ਉਸ ਦੇ ਉੱਤੇ 30-31 ਕੇਸ ਇਹਨਾਂ ਨੇ ਨਜਾਇਜ਼ ਪਾਏ ਨੇ। ਨਜਾਇਜ਼ ਪਾਏ ਕੇਸਾਂ, ਚਲੋ ਇੱਕ ਜੇਲ੍ਹ ਬ੍ਰੇਕ ਦਾ ਹੋ ਗਿਆ ਵੀ ਉਹ ਜਾਇਜ਼ ਹੈ ਵੀ ਉਹ ਜੇਲ੍ਹ ਤੋੜ ਕੇ ਨਿਕਲੇ ਸੀ, ਲੇਕਿਨ ਉਸ ਦੀ ਜੋ ਸਜ਼ਾ ਹੋਈ ਸੀ ਉਸ ਨੂੰ ਉਹ ਮੁਕੰਮਲ ਹੋ ਚੁੱਕੀ ਹੈ। 31 ਕੇਸਾਂ ਦੇ ਵਿੱਚੋਂ ਸਿਰਫ 5-6 ਕੇਸਾਂ ਦੇ ਵਿੱਚ ਉਸ ਦੀ ਕਨਵਿਕਸ਼ਨ ਹੋਈ ਹੈ। ਜਿਹੜੇ 5-6 ਕੇਸਾਂ ਦੇ ਵਿੱਚ ਕਨਵਿਕਸ਼ਨ ਹੋਈ ਆ ਉਸ ਦੇ ਵਿੱਚ ਜਿਹੜੀ ਉਹ ਉਹਨਾਂ ਦੇ ਵਿੱਚ ਵੀ ਬਹੁਤੇ ਝੂਠੇ ਸਨ। ਇੱਕ ਅੱਧੀ
ਸਹੀ ਸੀ। ਤਾਂ ਉਹਨਾਂ ਦੇ ਵਿੱਚ ਵੀ ਜਿਹੜੀ ਕਨਵਿਕਸ਼ਨ ਹੋਈ ਆ ਉਸ ਦੇ ਵਾਸਤੇ ਸਜ਼ਾ ਜਿਹੜੀ ਬਣਦੀ ਆ ਭੁਗਤ ਚੁੱਕਿਆ। ਹੁਣ ਉਹਦੇ ਉੱਤੇ ਸਿਰਫ ਇੱਕ ਕੇਸ ਹੈ। ਇੱਕ ਕੇਸ ਇਹ ਹੈਗਾ ਕਿ ਇਸ ਨੇ ਬੇਅੰਤ ਸਿੰਘ ਦਾ ਕਤਲ ਦੇ ਵਿੱਚ ਹਿੱਸਾ ਲਿਆ। ਉਸ ਦੇ ਵਿੱਚ ਉਸ ਨੂੰ ਜਿਹੜਾ ਸੀਗਾ ਇੱਥੋਂ ਦਾ ਐਡੀਸ਼ਨਲ ਸੈਸ਼ਨ ਜੱਜ ਚੰਡੀਗੜ੍ਹ ਦਾ, ਉਸ ਨੇ ਉਹਨੂੰ ਉਮਰ ਕੈਦ, ਉਹਨੇ ਉਸ ਨੂੰ ਡੈਥ ਪੈਨਲਟੀ ਅਤੇ 32,000 ਰੁਪਇਆ ਫਾਈਨ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਅਪੀਲ ਕੀਤੀ ਹਾਈ ਕੋਰਟ ਦੇ ਵਿੱਚ, ਤਾਂ ਹਾਈ ਕੋਰਟ ਨੇ ਦੇਖਿਆ ਕਿ ਇਹ ਡੈਥ ਪੈਨਲਟੀ ਤਾਂ ਇਹ ਨਹੀਂ ਦਿੱਤੀ ਜਾ ਸਕਦੀ, ਮੌਤ ਦੀ ਸਜ਼ਾ ਨਹੀਂ ਬਣਦੀ ਇਸ ਦੀ। ਉਹਨਾਂ ਨੇ ਸਗੋਂ ਉਸ ਵੇਲੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਸੀ, ਹਵਾਰੇ ਨੂੰ ਬਿਲਕੁਲ ਬਰੀ ਕਰ ਦੇਣਾ ਚਾਹੀਦਾ ਸੀ, ਲੇਕਿਨ ਉਹਨਾਂ ਨੇ ਕਿਹਾ ਕਿ ਇਸ ਨੂੰ ਉਮਰ ਕੈਦ ਕਰ ਦਿੰਦੇ ਆ, ਉਮਰ ਕੈਦ ਕਰਤਾ। ਉਸ ਦੇ ਬਰਖਲਾਫ ਉਸਨੇ 2013 ਦੇ ਵਿੱਚ ਅਪੀਲ ਕੀਤੀ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ, ਜਿਸ ਦੇ ਮੰਨੇ ਜਾਣ ਦੀ ਬਹੁਤ ਵੱਡੀ ਸੰਭਾਵਨਾ ਹੈਗੀ, ਕਿਉਂਕਿ ਉਹਦੇ ਕੇਸ ਦੇ ਵਿੱਚ ਕੁਛ ਹੈ ਹੀ ਨਹੀਂ। ਉਹ ਹੋ ਸਕਦਾ ਹੈ ਕਿ ਉਸ ਦੇ ਵਿੱਚੋਂ ਉਸ ਨੂੰ ਛੱਡਿਆ ਜਾਵੇ। ਅਤੇ ਹੁਣ ਜਿਹੜਾ ਚੱਲ ਰਿਹਾ ਹੈਗਾ, ਹੁਣ ਇਹ ਹੈਗਾ ਕਿ ਉਹਨੂੰ ਕੋਈ ਵਕੀਲ ਬਹੁਤ ਅੱਛੇ ਮਿਲ ਗਏ ਨੇ, ਦਿੱਲੀ ਦੇ ਵੱਡੇ ਵਕੀਲ ਆਣਗੇ, ਮਨਿੰਦਰ ਸਿੰਘ ਅਤੇ ਉਹਨਾਂ ਦੀ ਉਹ ਫਰਮ ਹੈਗੀ। ਉਹ ਲੋਕ ਬੜੇ ਸਾਇੰਟੀਫਿਕ ਤਰੀਕੇ ਨਾਲ ਚੰਗੀ ਤਰ੍ਹਾਂ ਨਾਲ ਇਸ ਦਾ ਕੇਸ ਲੜ ਰਹੇ ਨੇ। ਔਰ ਉਹਨਾਂ ਨੇ ਹੋਇਆ ਕੀ ਸੀਗਾ ਕਿ ਇਹਨਾਂ ਨੇ ਕਦੇ ਵੀ 29 ਸਾਲ ਲਗਾਤਾਰ ਇਹਨੂੰ ਕਦੇ ਪੈਰੋਲ ਨਹੀਂ ਦਿੱਤੀ। ਮੈਂ ਹੋਮ ਡਿਪਾਰਟਮੈਂਟ ਦੇ ਵਿੱਚ ਕੰਮ ਕੀਤਾ ਹੈ, ਮੈਨੂੰ ਪਤਾ ਹੈ, ਜੇਲ੍ਹਾਂ ਦੇ ਮੈਂ ਇੰਚਾਰਜ ਰਿਹਾ ਬਈ। ਉੱਥੇ ਜਿਹੜਾ ਵੀ ਕੋਈ ਚੰਗਾ ਬੰਦਾ ਹੈ, ਜਿਹੜਾ ਕੋਈ ਜੇਲ੍ਹ ਨਿਯਮਾਂ ਦੀ ਉਲੰਘਣਾ ਨਹੀਂ ਕਰਦਾ, ਉਸ ਨੂੰ ਆਮ ਤੌਰ ਦੇ ਉੱਤੇ ਬੇਲ ਦਿੱਤੀ ਜਾਂਦੀ ਹੈ। ਕਿਉਂਕਿ ਸਾਡਾ ਜਿਹੜਾ ਕੰਮ ਹੈ, ਜੇਲ੍ਹ ਦਾ ਕੰਮ ਜਿਹੜਾ ਸਾਡੇ ਮੁਲਕ ਦੇ ਵਿੱਚ ਹੈਗਾ, ਜਾਂ ਇਸ ਪੁਲਿਸ ਦਾ ਕੰਮ ਹੈ, ਉਹ ਲੋਕਾਂ ਦਾ ਸੁਧਾਰ ਕਰਨ ਦਾ ਹੈ। ਉਹ ਉਹਨਾਂ ਦੀ ਸੰਘੀ ਨੱਪਣ ਦਾ ਥੋੜ੍ਹਾ ਹੈਗਾ, ਸਮਾਜ ਨੂੰ ਖਤਮ ਕਰਨ ਦਾ ਥੋੜ੍ਹਾ ਹੈਗਾ। ਤਾਂ ਇਸ ਦੇ ਵਾਸਤੇ ਜਿਹੜਾ ਕੈਦੀ ਹੈ, ਉਸ ਨੂੰ ਸਮਾਜ ਦੇ ਵਿੱਚ ਵਾਪਸ ਆਉਣਾ ਚਾਹੀਦਾ ਹੈ, ਸਮਾਜ ਦੇ ਨਾਲ ਉਹਦਾ ਕੰਟੈਕਟ ਰਹਿਣਾ ਚਾਹੀਦਾ ਹੈ। ਆਪਣੇ ਘਰ-ਬਾਰ ਦੇ ਵੀ ਤਾਂ ਉਹਦੇ ਮਸਲੇ ਹੁੰਦੇ ਆ। ਹੁਣ ਇਹ ਹਵਾਰਾ ਸਾਹਿਬ ਦੀ ਮਾਤਾ ਬਿਮਾਰ ਹਨਗੇ, ਅਤੇ ਉਸ ਤੋਂ ਇਲਾਵਾ ਉਹਨੇ ਆਪਣੇ ਪਰਿਵਾਰ ਦਾ ਕੋਈ ਪ੍ਰੋਪਰਟੀ ਦਾ ਕੁਛ ਕਰਨਾ ਹੈ। ਸ਼ਾਦੀ ਵਿਚਾਰੇ ਦੀ ਹੋ ਨਹੀਂ ਸਕੀ। ਉਹ ਸਾਰੀ ਜੇਲ੍ਹ ਦੇ ਵਿੱਚ ਜਿੰਨੀ ਕੁ ਉਮਰ ਉਸਨੇ ਬਾਹਰ ਜੇਲ੍ਹ ਤੋਂ ਕੱਟੀ ਆ, ਉਸ ਤੋਂ ਜ਼ਿਆਦਾ ਉਸਨੇ ਜੇਲ੍ਹ ਦੇ ਵਿੱਚ ਕੱਟੀ ਹੈ। ਔਰ ਉਹ ਵੀ ਉਸ ਨੂੰ ਸੋਲਿਟਰੀ ਕਨਫਾਈਨਮੈਂਟ ਹੀ ਸਮਝ ਲਓ ਵੀ, ਜਿਸ ਦੇ ਵਿੱਚ ਰੱਖਿਆ ਗਿਆ। ਤਾਂ ਇਹ ਤਾਂ ਇੱਕ ਦੁਸ਼ਮਣੀ ਕੱਢੀ ਜਾ ਰਹੀ ਹੈ। ਇਹ ਕੋਈ ਕਾਨੂੰਨੀ ਸਜ਼ਾ ਨਹੀਂ, ਇਹ ਕੋਈ ਮੁਲਕ ਡਰਦਾ ਕੰਬਦਾ ਇੱਕ ਸਿੱਖ ਕੋਲੋਂ, ਜਿਸ ਦੇ ਜਿਹੜਾ ਕਿ ਇਮਾਨਦਾਰ ਹੈ, ਭਲਾ ਲੋਕ ਹੈ, ਉਸ ਦੇ ਕੋਲੋਂ ਡਰ ਕੇ ਕੰਬ ਰਿਹਾ ਕਿ ਬੇਵਜ੍ਹਾ। ਬਿਲਕੁਲ ਉਸਨੇ ਕੁਛ ਨਹੀਂ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜੀ ਪੈਰੋਲ ਵਾਸਤੇ ਚਿੱਠੀ ਭੇਜੀ ਗਈ ਹੈ ਰਾਜਪਾਲ ਨੂੰ, ਕੀ ਲੱਗਦਾ ਕਿ ਫਿਰ ਪੰਜਾਬ ਸਰਕਾਰ ਸੁਹਿਰਦ ਨਜ਼ਰ ਆ ਰਹੀ ਹੈ ਜੀ ਪੈਰੋਲ ਨੂੰ ਲੈ ਕੇ? ਦੇਖੋ, ਪੰਜਾਬ ਸਰਕਾਰ ਜੇ ਸੁਹਿਰਦ ਹੁੰਦੀ, ਜੇ ਤਾਂ ਇਹਨਾਂ ਦੀ ਦਿੱਲੀ ਦੇ ਵਿੱਚ ਵੀ ਸਰਕਾਰ ਸੀ, ਉਸ ਵੇਲੇ ਮਸਲਾ ਆਇਆ ਸੀ, ਛੱਡ ਦਿੰਦੇ ਉਸ ਨੂੰ। ਉਹ ਇਹਨਾਂ ਨੇ ਨਹੀਂ ਕੀਤਾ। ਹੁਣ ਇਹ ਜਿਹੜਾ ਮਸਲਾ ਹੈਗਾ, ਇਹ ਇਸ ਤਰ੍ਹਾਂ ਹੋਇਆ ਕਿ ਇਹਨਾਂ ਨੇ ਅਪੀਲ ਕੀਤੀ ਜਿਸ ਵੇਲੇ ਇਹਨਾਂ ਦੀ ਮਾਤਾ ਬਿਮਾਰ ਹੋਏ ਅਤੇ 20-22 ਦਿਨ ਉਹਨਾਂ ਨੂੰ ਹਸਪਤਾਲ ਰਹਿਣਾ ਪਿਆ, ਅਤੇ ਉਹਨਾਂ ਨੂੰ ਕਈ ਕਿਸਮ ਦੇ ਮਤਲਬ ਤਕਲੀਫਾਂ ਹੋਈਆਂ। ਸੋਝੀ ਬਿਲਕੁਲ ਘਟ ਗਈ ਅਤੇ ਪਤਾ ਨਹੀਂ ਲੱਗ ਰਿਹਾ ਸੀ। ਕਈ ਦਿਨ 20-25 ਦਿਨ ਤਾਂ ਉਹਨਾਂ ਨੂੰ ਹੋਸ਼ ਨਹੀਂ ਆਈ। ਤਾਂ ਉਸ ਵੇਲੇ ਉਹਨਾਂ ਨੇ ਅਪੀਲ ਕੀਤੀ ਵੀ ਮੈਨੂੰ ਤੁਸੀਂ ਥੋੜ੍ਹੇ ਦਿਨਾਂ ਦਾ ਪੈਰੋਲ ਦੇ ਦਿਓ। ਇਹ ਕੋਈ ਵੀ ਹੋਰ ਜਗ੍ਹਾ ਹੁੰਦੀ, ਕਿਤੇ ਵੀ ਜਿੱਥੇ ਇਨਸਾਨੀਅਤ ਦੀ ਹਵਾ 1 ਘੰਟਾ ਵੀ ਵਗੀ ਹੋਈ ਇੱਕ ਸਦੀ ਦੇ ਵਿੱਚ, ਉੱਥੇ ਉਹਨਾਂ ਲੋਕਾਂ ਨੇ ਕਹਿਣਾ ਸੀਗਾ ਵੀ ਇਸ ਨੂੰ ਆਪਣੀ ਮਾਂ ਨੂੰ ਮਿਲਣ ਦਿਓ। ਇੱਥੇ ਲੋਕਾਂ ਨੇ ਕੀ ਕੀਤਾ, ਉਸ ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ, ਅਤੇ ਉਸ ਨੇ ਦਿੱਲੀ ਹਾਈ ਕੋਰਟ ਨੇ ਕਿਹਾ, ਜਿਹੜਾ ਉੱਥੋਂ ਦਾ ਸੁਪਰਿੰਟੈਂਡੈਂਟ ਸੀਗਾ ਜੇਲ੍ਹ ਦਾ, ਮੰਡੋਲੀ ਜੇਲ੍ਹ ਦੇ ਵਿੱਚ ਹਨਗੇ ਇਸ ਵੇਲੇ ਇਹ, ਤਾਂ ਉੱਥੇ ਉਹ ਸੁਪਰਿੰਟੈਂਡੈਂਟ ਨੂੰ ਕਿਹਾ ਕਿ ਜੀ ਤੁਸੀਂ ਇਹਦਾ ਕੇਸ ਜਲਦੀ ਡਿਸਾਈਡ ਕਰੋ। ਉਸ ਨੇ ਕੀ ਕੀਤਾ, ਉਸ ਨੇ ਕਿਹਾ ਕਿ ਇਹ ਪਹਿਲਾਂ ਤਾਂ ਰੱਖਿਆ 2-3 ਮਹੀਨੇ ਕੱਢ ਦਿੱਤੇ। ਫਿਰ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਜੀ ਜਿਹੜਾ ਇਹ ਮਤਲਬ ਦਿੱਲੀ ਸਰਕਾਰ ਨੇ ਇਹ ਹੁਕਮ ਕੀਤਾ ਕਿ ਜੀ ਇਹ ਕੇਸ ਤਾਂ ਪੰਜਾਬ ਸਰਕਾਰ ਦਾ ਹੈ, ਇਹ ਪੰਜਾਬ ਵਾਲੇ ਡਿਸਾਈਡ ਕਰਨ ਵੀ ਇਹਨੂੰ ਦੇਣਾ ਹੈ ਕਿ ਨਹੀਂ ਦੇਣੀ ਬੇਲ।
ਜਦੋਂ ਉਹ ਪੰਜਾਬ ਸਰਕਾਰ ਦੇ ਕੋਲ ਜਦੋਂ ਕੇਸ ਇਹਨਾਂ ਨੂੰ ਉਹਨੇ ਚੀਫ ਸੈਕਟਰੀ ਪੰਜਾਬ ਨੂੰ ਹੋਮ ਡਿਪਾਰਟਮੈਂਟ ਨੂੰ ਭੇਜਦਾ। ਜਿਸ ਵੇਲੇ ਉੱਥੇ ਹੋਮ ਡਿਪਾਰਟਮੈਂਟ ਦੇ ਵਿੱਚੋਂ ਕੇਸ ਆਇਆ ਹੈ, ਤਾਂ ਇਹਨਾਂ ਨੇ ਕਿਹਾ ਵੀ ਦੇਖੋ ਇਹ ਤਾਂ ਜਿਹੜੀ ਕਨਵਿਕਸ਼ਨ ਹੋਈ ਹੈ ਉਹ ਤਾਂ ਚੀਫ ਜਸਟਿਸ, ਉਹ ਤਾਂ ਜਿਹੜੇ ਇਹ ਸੈਂਟਰਲ ਏਜੰਸੀਜ਼ ਨੇ ਜਿਹੜਾ ਕੇਸ ਲੜਿਆ ਸੀ ਉਸ ਦੇ ਵਿੱਚ ਹੋਈ ਹੈ, CBI ਨੇ ਕਨਵਿਕਟ ਕਰਵਾਇਆ। ਅਤੇ ਜਿਹੜੇ ਕੇਸ ਲੜਨ ਜਿੱਥੇ ਕੇਸ ਚੱਲਿਆ ਉਹ ਚੰਡੀਗੜ੍ਹ ਦੇ ਵਿੱਚ ਚੱਲਿਆ। ਸਰ ਚੰਡੀਗੜ੍ਹ ਦਾ ਜੂਰਿਸਡਿਕਸ਼ਨ ਹੈ ਜਾਂ ਉਹਨਾਂ ਦਾ ਹੈ ਜਾਂ ਇਹਨਾਂ ਦਾ। ਸੋ ਇਹ ਸਾਰਾ ਕੁਝ ਵੇਖਦਿਆਂ ਹੋਇਆਂ ਇਹਨਾਂ ਦੇ ਵਕੀਲਾਂ ਨੇ ਇੱਥੇ ਇੱਕ ਰਿਟ ਪਟੀਸ਼ਨ ਪਾਤੀ ਕਿ ਜੀ ਸਾਨੂੰ ਇਸ ਤਰ੍ਹਾਂ ਨਾਲ ਖੱਜਲ ਖੁਆਰ ਕੀਤਾ ਜਾ ਰਿਹਾ, ਸਾਡੀ ਜਿਹੜੀ ਮਾਤਾ ਜੀ ਹਨਗੇ ਉਹਨਾਂ ਦਾ ਬੁਰਾ ਹਾਲ ਹੈ ਔਰ ਪਤਾ ਨਹੀਂ ਕਿੰਨੀ ਦੇਰ ਰਹਿੰਦੇ ਨੇ। ਅਤੇ ਹਵਾਰੇ ਦੇ ਬਰਖਲਾਫ, ਜੇਲ੍ਹ ਦੇ ਨਿਯਮਾਂ ਦੇ ਬਰਖਲਾਫ ਕੋਈ ਮਾੜਾ ਇਸ ਤਰ੍ਹਾਂ ਦਾ ਧੱਬਾ ਨਹੀਂ ਹੈ ਕਿ ਜੀ ਇਸਨੇ ਫਲਾਣੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਾਂ ਇਸਨੇ ਕੋਈ ਕ੍ਰਾਈਮ ਕੀਤਾ ਜੇਲ੍ਹ ਦੇ ਵਿੱਚ। ਤਾਂ ਇਹੋ ਜਿਹੇ ਬੰਦੇ ਨੂੰ ਤਾਂ ਵੈਸੇ ਹੀ ਜੇਲਰ ਆਪਣੇ ਆਪ ਦੇ ਸਕਦਾ ਹੈ ਪੈਰੋਲ। ਅਤੇ ਪੈਰੋਲ ਕੀ ਹੁੰਦੀ ਹੈ? ਸੌਦਾ ਸਾਧ ਜਿਹੜਾ ਤੁਹਾਡਾ ਤੀਸਰੇ ਦਿਨ ਪੈਰੋਲ 'ਤੇ ਆ ਜਾਂਦਾ, ਉਹ ਜੇਲ੍ਹ ਦੇ ਵਿੱਚ ਉਹਨੇ ਦਿਨ ਨਹੀਂ ਰਿਹਾ ਜਿੰਨੇ ਦਿਨ, ਔਰ ਉਹ ਕਨਵਿਕਟਡ ਆਦਮੀ ਹੈ, ਕਨਵਿਕਟ ਹੋਇਆ ਉਸ ਦੇ ਵਿੱਚ। ਇਹਦੀ ਤਾਂ ਅਪੀਲ ਪੈਂਡਿੰਗ ਹੈ, ਉਹ ਤਾਂ ਕਨਵਿਕਟ ਹੋਇਆ 3 ਕੇਸਿਸ ਦੇ ਵਿੱਚ, ਅਤੇ ਹੁਣ ਫਿਰ ਉਹਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਹੈ। ਸੋ ਇਹ ਜਿਹੜਾ ਸੀਗਾ ਸਾਰੀਆਂ ਗੱਲਾਂ ਨੂੰ ਵਿਚਾਰਦਿਆਂ ਹੋਇਆਂ ਇਹਨਾਂ ਨੇ ਇੱਥੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਤੀ ਕਿ ਜੀ ਜੇ ਅਸੀਂ ਉੱਥੇ ਜਾਂਦੇ ਹਾਂ ਦਿੱਲੀ ਦਾ, ਉਹ ਕਹਿੰਦੇ ਆ ਜੀ ਇਹਨਾਂ ਦਾ ਪੰਜਾਬ ਵਾਲਿਆਂ ਦਾ ਕੇਸ ਹੈ। ਜੇ ਪੰਜਾਬ ਵਾਲਿਆਂ ਕੋਲ ਜਾਂਦੇ ਹਾਂ ਤਾਂ ਉਹ ਕਹਿੰਦੇ ਆ ਜੀ ਇਹ CBI ਦਾ ਕੇਸ ਹੈ। ਜੇ CBI ਕੋਲ ਜਾਂਦੇ ਹਾਂ ਤਾਂ ਉਹ ਕਹਿੰਦੇ ਆ ਜੀ ਚੰਡੀਗੜ੍ਹ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਕਿਉਂਕਿ ਜੱਜ ਇੱਥੋਂ ਦਾ ਸੀ, ਇਸ ਦਾ ਕੇਸ ਹੈ। ਤਾਂ ਇਹ ਕੇਸ ਤਾਂ ਡਿਸਾਈਡ ਹੋਇਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਸੋ ਅਸੀਂ ਤਾਂ ਤੁਹਾਡੇ 'ਤੇ ਆ ਕੇ ਹੁਣ ਇਹ ਦਾਰੋਮਦਾਰ ਇਹੀ ਹੈ ਕਿ ਤੁਸੀਂ ਸਾਰੇ ਪਾਸੇ ਦੇਖ ਕੇ ਅਤੇ ਸਾਡਾ ਇਹ ਫੈਸਲਾ ਜਲਦੀ ਤੋਂ ਜਲਦੀ ਕਰ ਦਿਓ। ਸਰ ਆਖਰ ਦੇ ਵਿੱਚ ਇਹ ਸਵਾਲ ਹੈ ਕਿ 2027 ਦੇ ਇਲੈਕਸ਼ਨ ਬਿਲਕੁਲ ਨੇੜੇ ਆ, ਕੀ ਲੱਗਦਾ ਕਿ ਕਿਹੜੇ ਮੁੱਦਿਆਂ 'ਤੇ ਇਹ ਜਿਹੜੇ 2027 ਦੀਆਂ ਵਿਧਾਨ ਸਭਾ ਚੋਣਾਂ ਆ ਕੇਂਦਰਿਤ ਰਹਿਣੀਆਂ ਚਾਹੀਦੀਆਂ ਜੀ? ਦੇਖੋ ਮੁੱਦੇ ਤਾਂ ਸਾਰੇ ਉਹੀ ਹੋਣਗੇ, ਪੰਜਾਬ ਦਾ ਕੋਈ ਵੀ ਮੁੱਦਾ ਹੱਲ ਨਹੀਂ ਹੋਇਆ, ਕੋਈ ਵੀ ਜਿਹੜੇ ਪੰਜਾਬ ਦਾ ਸਿਚੁਏਸ਼ਨ ਹੈ, ਜੋ ਪੰਜਾਬ ਦੀ ਹਾਲਤ ਹੈ, ਇੰਪਰੂਵ ਨਹੀਂ ਹੋਈ। ਜਿੰਨਾ ਲਾਅ ਐਂਡ ਆਰਡਰ ਸਿਚੁਏਸ਼ਨ ਆ ਉਹ ਬੁਰੇ ਤੋਂ ਬੁਰਾ ਹੈਗਾ। ਹੁਣ ਤੁਸੀਂ 30-35 ਬੰਦਿਆਂ ਇਹ ਤਾਂ ਇਹ ਕਹਿ ਕੇ ਗੋਲੀਆਂ ਮਾਰ ਚੁੱਕੇ ਨੇ ਪੈਰਾਂ ਦੇ ਵਿੱਚ ਕਿ ਜੀ ਅਸੀਂ ਲੈ ਕੇ ਗਏ ਸੀਗੇ ਅਤੇ ਉੱਥੋਂ ਹਥਿਆਰ ਚੁੱਕ ਕੇ ਇਸਨੇ ਸਾਡੇ 'ਤੇ ਗੋਲੀ ਚਲਾ ਦਿੱਤੀ। ਕਿਸ ਤਰ੍ਹਾਂ ਦੀ ਪੁਲਿਸ ਹੈ ਇਹ? ਤੁਸੀਂ ਇਸ ਤਰ੍ਹਾਂ ਲੈ ਕੇ ਜਾਂਦੇ ਹੋ ਵੀ ਇੱਕ ਬੰਦੇ ਨੂੰ ਚਲੋ ਲੈ ਗਏ, ਉਸਨੇ ਚਲਾਤੀ ਗੋਲੀ, ਵੀ ਤੁਹਾਨੂੰ ਅਵੇਸਲਾਪਣ ਸੀ, ਤੁਸੀਂ ਜ਼ਿਆਦਾ ਇਤਬਾਰ ਕਰ ਲਿਆ। ਫਿਰ ਉਸ ਤੋਂ ਬਾਅਦ ਹਰ ਇੱਕ ਆਦਮੀ ਇਹੀ ਕੰਮ ਕਰਦਾ, ਜਾਂਦਿਆਂ ਸਾਰੇ ਹਥਿਆਰ ਚੁੱਕ ਕੇ ਤੁਹਾਡੇ 'ਤੇ ਹਮਲਾ ਕਰ ਦਿੰਦਾ। ਫਿਰ ਉਹਨਾਂ ਨੂੰ ਜਿਹੜਾ ਪਿੱਛੇ ਗੁਰਦਾਸਪੁਰ ਦੇ ਵਿੱਚ ਕੇਸ ਹੋਇਆ ਸੀਗਾ, ਬਿਲਕੁਲ ਸਰਾਸਰ ਗਲਤ, ਉਹ ਝੂਠਾ ਕੇਸ ਹੈ। ਖਾਮਖਾਹ ਉਹਨੂੰ ਬੱਚੇ ਨੂੰ ਫੜ ਕੇ ਘਰ ਤੋਂ ਮਾਰਿਆ ਗਿਆ, ਗਰੀਬਾਂ ਦੇ ਬੱਚੇ ਫੜ ਕੇ ਇਸ ਤਰ੍ਹਾਂ ਨਾਲ ਇਹ ਕਤਲ ਕਰ ਦਿੰਦੇ ਨੇ। ਤਾਂ ਇਹ ਮਸਲੇ ਤਾਂ ਬਹੁਤ ਵੱਡੇ ਹੋਣਗੇ। ਜਿਸ ਮਸਲਿਆਂ ਦੇ ਉੱਤੇ ਇਹ ਕਿਸਾਨ ਇੰਨੀ ਦੇਰ ਤੱਕ ਦਿੱਲੀ ਦੇ ਵਿੱਚ ਐਜੀਟੇਸ਼ਨ ਕਰਦੇ ਰਹੇ ਸੀਗੇ, ਅਤੇ ਉਹ ਮਸਲੇ ਅਜੇ ਤਾਈਂ ਉੱਥੇ ਹੀ ਖੜ੍ਹੇ ਨੇ। ਉਹਨੇ ਕਹਿ ਦਿੱਤਾ ਸੀ ਵੀ ਵਾਪਸ ਲੈ ਲੈਂਦੇ ਹਾਂ, ਪਰ ਅਗਾਂਹ ਗੱਲ ਚੱਲੀ ਨਹੀਂ। ਫਿਰ ਉਸ ਤੋਂ ਇਲਾਵਾ ਹੁਣ ਜਿਹੜਾ ਨਵੇਂ ਵਪਾਰ ਦੇ ਸਮਝੌਤੇ ਹੋਏ ਨੇ, ਉਹ ਵੀ ਪੰਜਾਬ ਦੇ ਉੱਤੇ ਬੜੇ ਭਾਰੀ ਪੈ ਰਹੇ ਨੇ। ਫਿਰ ਦੇਖੋ ਤੁਸੀਂ ਫਲੱਡ ਦੇ ਵਿੱਚ ਪੰਜਾਬ ਦਾ ਇੰਨਾ ਨੁਕਸਾਨ ਹੋਇਆ, ਪਾਣੀ ਉਧਰਲੇ ਪਾਸੇ ਮੁਫਤ ਦੇ ਵਿੱਚ ਲਿਜਾ ਕੇ ਅਤੇ ਵੇਚ ਰਹੇ ਨੇ ਲੋਕ, ਇੱਧਰ ਪੰਜਾਬ ਦੇ ਵਿੱਚ ਫਲੱਡਸ ਆ ਰਹੇ ਨੇ, ਅਤੇ ਇਹਨਾਂ ਦੇ ਨਾਲ ਕਿੰਨਾ ਨੁਕਸਾਨ ਪੰਜਾਬ ਦਾ ਹੋ ਰਿਹਾ, ਲਗਾਤਾਰ ਇਸ ਤਰ੍ਹਾਂ ਹੋ ਰਿਹਾ। ਔਰ ਇਹ ਫਲੱਡ ਵੀ ਇਸ ਤਰ੍ਹਾਂ ਦਾ ਸੀਗਾ ਕਿ ਜਿਹੜਾ ਆਪਣੇ ਆਪ ਮਨੁੱਖਾਂ ਦਾ ਬਣਾਇਆ ਹੋਇਆ ਸੀਗਾ, ਇਹ ਕੁਦਰਤੀ ਨਹੀਂ ਸੀ। ਇਸ ਦੇ ਅਕੱਟ ਸਬੂਤ ਸਾਡੇ ਕੋਲੇ ਹਨਗੇ। ਸੋ ਇਹ ਸਾਰਾ ਕੁਛ ਹੁੰਦੇ ਆ, ਮਸਲੇ ਤਾਂ ਰੋਜ਼ ਦੀ ਰੋਜ਼ ਸਗੋਂ ਵੱਧਦੇ ਜਾ ਰਹੇ ਆ। ਹੁਣ ਤੁਸੀਂ ਆ ਦੇਖੋ, ਨਸ਼ਿਆਂ ਦੀ ਗੱਲ ਹੈਗੀ, ਮੈਂ ਯਾਨੀ ਕਿ ਕੋਈ ਵੀ ਬੰਦਾ ਜਿਹਨੂੰ ਥੋੜ੍ਹੀ ਜਿਹੀ ਸੋਝੀ ਹੈ, ਉਹ ਕਹਿ ਸਕਦਾ ਹੈ ਕਿ ਕੋਈ ਵੀ ਨਸ਼ਾ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਵਿਕ ਨਹੀਂ ਸਕਦਾ ਜਿੰਨੀ ਦੇਰ ਤੱਕ ਪੁਲਿਸ ਉਸ ਦੀ ਮਦਦ ਨਾ ਕਰੇ। ਜੇਲ੍ਹਾਂ ਦੇ ਵਿੱਚ ਨਸ਼ੇ ਜਾਂਦੇ ਆ, ਭਲਾ ਪੁਲਿਸ ਦੀ ਮਦਦ ਤੋਂ ਬਿਨਾਂ ਕਿਸ ਤਰ੍ਹਾਂ ਜਾ ਸਕਦੇ? ਹੋਰ ਸਾਰੇ ਇੱਥੇ ਤੁਸੀਂ ਦੇਖਦੇ ਹੋ ਕਿ ਕਈ ਵਾਰੀ ਲੋਕ ਫੜ ਕੇ ਉਹਨਾਂ ਨੂੰ ਪੇਸ਼ ਕਰਦੇ ਆ ਨਸ਼ੇ ਵੇਚਣ ਵਾਲੇ ਨੂੰ, ਅਤੇ ਉਹ ਅਗਲੇ ਦਿਨ ਉਹ ਛੁੱਟ ਕੇ ਆ ਜਾਂਦੇ ਆ ਜ਼ਮਾਨਤ ਦੇ ਉੱਤੇ।
ਤੇ ਉਹ ਪੁਲਿਸ ਵਾਲੇ ਕੋਈ ਐਕਸ਼ਨ ਨਹੀਂ ਲੈਂਦੇ, ਕਈ ਵਾਰ ਕਈਆਂ ਨੂੰ ਪੁਲਿਸ ਵਾਲੇ ਹੀ ਛੱਡ ਦਿੰਦੇ ਆ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਵੱਡੇ ਵੱਡੇ ਮਸਲੇ ਆਣਗੇ। ਪੰਜਾਬ ਦੇ ਪਾਣੀ ਦਾ ਮਸਲਾ ਦੇਖੋ ਤੁਸੀਂ, ਪਾਣੀ ਸਾਡੇ ਦਰਿਆ, ਅਸੀਂ ਇਹਨਾਂ ਦਰਿਆਵਾਂ ਦੇ ਗੋਦੀ ਦੇ ਵਿੱਚ ਸਦੀਆਂ ਤੋਂ ਬੈਠੇ ਹੋਏ ਆ। ਸਾਡੇ ਇਹ ਵੇਦ ਗ੍ਰੰਥ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਇਹਨਾਂ ਦਰਿਆਵਾਂ ਦੇ ਕੰਢਿਆਂ ਤੇ ਹੋਈ, ਤੇ ਇਹ ਸਾਡਾ ਪਾਣੀ ਲਿਜਾ ਕੇ ਤੇ ਉੱਥੇ ਜਾ ਕੇ ਮਿਨਰਲ ਵਾਟਰ ਬਣਾ ਕੇ ਤੇ ਲੋਕਾਂ ਨੂੰ ਵੇਚੀ ਜਾਂਦੇ ਆ, ਕੋਕਾ ਕੋਲਾ ਵਾਲਿਆਂ ਨੂੰ, ਹੋਰਾਂ ਨੂੰ ਵੇਚੀ ਜਾਂਦੇ ਆ। ਉੱਥੇ ਜਾ ਕੇ ਜ਼ਮੀਨ ਖਰਾਬ ਕਰੀ ਜਾਂਦਾ, ਕਿਉਂਕਿ ਥੱਲੇ ਧਰਤੀ ਦੇ ਥੱਲੇ ਪੱਥਰ ਹੈ, ਉਹ ਪਾਣੀ ਉਸ ਤੋਂ ਅਗਾਂਹ ਜਾ ਨਹੀਂ ਸਕਦਾ। ਉੱਥੇ ਇਸ ਤਰ੍ਹਾਂ ਦੀ ਦਲਦਲ ਜੀ ਬਣ ਜਾਂਦੀ ਹੈ ਜਿਹਦੇ ਵਿੱਚ ਨਾ ਕੋਈ ਫਸਲ ਹੁੰਦੀ ਹੈ ਨਾ ਕੁਛ ਹੋਰ, ਲੇਕਿਨ ਮਕਸਦ ਸਿਰਫ ਪੰਜਾਬ ਨੂੰ ਪਾਣੀ ਨਹੀਂ ਦੇਣਾ, ਇਹ ਹੈ ਇਹਨਾਂ ਦਾ ਮਕਸਦ। ਸੋ ਇਹ ਬੜਾ ਵੱਡਾ ਮਸਲਾ ਹੈ। ਹੋਰ ਕਈ ਸਾਰੇ ਮਸਲੇ ਹਨਗੇ ਜਿਨ੍ਹਾਂ ਦਾ ਕੋਈ ਇਸ ਵੇਲੇ ਸਮਾਧਾਨ ਸਾਨੂੰ ਨਜ਼ਰ ਨਹੀਂ ਆ ਰਿਹਾ। ਸੋ ਸਾਡੇ ਲੋਕਾਂ ਨੂੰ ਚਾਹੀਦਾ ਹੈ ਵੀ ਇਹ ਇਕੱਠੇ ਹੋ ਕੇ ਕਮ ਸੇ ਕਮ ਇਹ ਜਿਹੜੇ ਅਕਾਲੀ ਕਿਸਮ ਦੇ ਸਿੱਖ ਆਪਣੇ ਆਪ ਨੂੰ ਸਮਝਦੇ ਨੇ, ਉਹ ਸਾਰੇ ਇਕੱਠੇ ਹੋ ਜਾਣ ਤੇ ਇੱਕ ਵਾਰੀ ਪੰਜਾਬ ਨੂੰ ਧਰਵਾਸ ਦੇਣ ਕਿ ਅਸੀਂ ਆ ਗਏ ਹਾਂ, ਅਸੀਂ ਹੁਣ ਤੁਹਾਡੀ ਬਾਂਹ ਫੜਾਂਗੇ, ਹੁਣ ਤੁਹਾਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ, ਨਾ ਤੁਹਾਡੀਆਂ ਲੱਤਾਂ ਦੇ ਵਿੱਚ ਗੋਲੀਆਂ ਵੱਜਣਗੀਆਂ, ਨਾ ਤੁਹਾਡੇ ਮੂੰਹਾਂ ਦੇ ਵਿੱਚ ਇਹ ਜਿਹੜਾ ਜ਼ਹਿਰ ਹੈ ਇਹ ਪਾਇਆ ਜਾਏਗਾ, ਨਾ ਮਾਵਾਂ ਦੇ ਬੱਚੇ ਇਸ ਤਰ੍ਹਾਂ ਮਾਰੇ ਜਾਣਗੇ, ਕਤਲ ਕੀਤੇ ਜਾਣਗੇ ਇਹਦੇ ਜ਼ਹਿਰ ਦੇ ਬਹਾਨੇ। ਕਦੇ ਗਲਤ ਕਿਸਮ ਦੇ ਐਨਕਾਊਂਟਰ ਬਣਾ ਕੇ ਝੂਠੇ, ਇਸ ਤਰ੍ਹਾਂ ਨਹੀਂ ਹੋਏਗਾ। ਇਹਨਾਂ ਨੂੰ ਧਰਵਾਸ ਦੇਣਾ ਚਾਹੀਦਾ ਔਰ ਇਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਜੇ ਤੁਸੀਂ ਇਹੀ ਨਹੀਂ ਕਰ ਸਕਦੇ ਫਿਰ ਕਾਹਦੀਆਂ ਸਿਆਸਤਾਂ ਤੁਹਾਡੀਆਂ, ਫਿਰ ਕਰੋਗੇ ਵੀ ਕੀ? ਜੇ ਤੁਸੀਂ ਬਣ ਵੀ ਗਏ, ਫਰਜ਼ ਕਰੋ ਤੁਸੀਂ ਚੀਫ ਮਿਨਿਸਟਰ ਬਣ ਗਏ, ਅੰਮ੍ਰਿਤਪਾਲ ਬਣ ਗਿਆ, ਫਲਾਨਾ ਬਣ ਗਿਆ, ਤੀਸਰਾ ਬਣ ਗਿਆ, ਜੇ ਉਸਨੇ ਬਣ ਕੇ ਤੇ ਸਿਰਫ ਸਾਡੇ ਗੁਰਦੁਆਰਿਆਂ ਦੇ ਉੱਤੇ ਹੀ ਆਪਣਾ ਸਾਰਾ ਜ਼ੋਰ ਦਿਖਾਉਣਾ ਹੈ, ਤੇ ਜਾਂ ਜਿਸ ਤਰ੍ਹਾਂ ਇਹ ਹੁਣ ਜਿਹੜੀ ਪਿਛਲੀ ਸਰਕਾਰ ਆਈ, ਮੌਜੂਦਾ ਸਰਕਾਰ ਹੈ, ਇਹ ਕਰ ਰਹੀ ਹੈ, ਜੇ ਆਹੀ ਕੁਝ ਕਰਨਾ ਹੈ ਤੇ ਫਿਰ ਤੁਸੀਂ ਨਾਮ ਬਣੇ ਹੀ ਚੰਗੇ। ਸੋ ਇਹਨਾਂ ਨੂੰ ਪਹਿਲਾਂ ਆਪਣੇ ਮਨਾਂ ਨੂੰ ਸੋਧਣਾ ਚਾਹੀਦਾ ਹੈ। ਪਿਰਥਮ ਮਨ ਪ੍ਰਬੋਧੋ ਆਪਣਾ ਪਾਛੇ ਅਵਰ ਰਜਾਓ। ਇਹਨਾਂ ਨੂੰ ਗੁਰੂ ਦੇ ਜਿਹੜੇ ਬਚਨ ਹਨਗੇ ਬਈ ਤੁਸੀਂ ਭਲਾ ਸਰਬੱਤ ਦਾ ਲੋਚਣਾ, ਇਹ ਇਹਨਾਂ ਨੂੰ ਯਾਦ ਰੱਖਣੀ ਚਾਹੀਦੀ ਆ ਔਰ ਇਸ ਦੇ ਵਾਸਤੇ ਕੁਰਬਾਨੀ ਕਰਨੀ ਚਾਹੀਦੀ ਆ। ਸਾਡੇ ਬਜ਼ੁਰਗਾਂ ਨੇ ਸਿਰ ਦੇ ਉੱਤੇ ਤੱਤੀਆਂ ਤਵੀਆਂ 'ਤੇ ਬੈਠੇ ਗੁਰੂ ਸਾਡੇ ਕਿਸ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ, ਤੇ ਇਹ ਤਾਂ ਕੁਰਬਾਨੀ ਕੁਛ ਵੀ ਨਹੀਂ ਵੀ ਜੇ ਐਤਕੀ ਵਾਰੀ ਅਸੀਂ ਇਕੱਠੇ ਹੋ ਕੇ ਇੱਕ ਸਰਕਾਰ ਬਣਾ ਲਾਂਗੇ, ਉਹਦੇ 'ਚ 5 ਬੰਦੇ ਸਾਡੇ ਨਾਂ ਆਏ ਤਾਂ ਫਿਰ ਕੀ ਲੋੜਾ ਆ ਜਾਏਗਾ। ਸੋ ਇਹ ਸਾਰਾ ਕੁਝ ਸੋਚ ਕੇ ਇਹਨਾਂ ਨੂੰ ਜੇ ਇਹ ਰਾਹੇ ਰਾਸਤੇ ਦੇ ਉੱਤੇ ਆ ਜਾਂਦੇ ਨੇ ਤਾਂ ਸ਼ਾਇਦ ਪੰਜਾਬ ਦਾ ਕੁਝ ਬਣ ਸਕੇ। ਬਿਲਕੁਲ ਬਿਲਕੁਲ। ਪੰਜਾਬ ਦੇ ਸੰਜੀਦਾ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਤਾਂ ਇੱਕ ਨਿਰਪੱਖਤਾ ਦੇ ਨਾਲ ਜਿਹੜਾ ਜੋ ਕੁਝ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਜਾਂ ਪੰਜਾਬ ਦੇ ਮਸਲਿਆਂ ਦਾ ਹੱਲ ਕਿਸ ਤਰੀਕੇ ਦੇ ਨਾਲ ਹੋ ਸਕਦਾ, ਇਸੇ ਨੂੰ ਲੈ ਕੇ ਸਿੱਖ ਵਿਦਵਾਨ IAS ਗੁਰਤੇਜ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤਾ। ਤਾਂ ਭਵਿੱਖ ਦੇ ਵਿੱਚ ਵੀ ਯਤਨਸ਼ੀਲ ਰਹਾਂਗੇ ਕਿ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਸੰਜੀਦਾ ਵਿਸ਼ਿਆਂ 'ਤੇ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹੀਏ। ਧੰਨਵਾਦ।